अस्सलाम वालेकुम जी। ਸਿਆਣੇ ਕਹਿੰਦੇ ਵੀ ਉੱਚੀ ਰੋਵਾਂ ਤੇ ਸੁਣੇ ਜਾਂ ਨੀਵਾਂ ਰੋਵਾਂ ਤੇ ਭਰੇ ਤਲਾਂ। ਵੀ ਇਸ ਟਾਈਮ ਮੈਂ ਖਲੋਤਾ ਪਾਕ ਪਤਨ ਦਾ ਇਹ ਇਲਾਕਾ ਮਲਕਪੁਰ, ਉੱਥੇ ਆ ਜੀ ਸ਼ੇਰ ਬਰਦਰ ਫਾਰਮ ਆ ਜੀ, ਉੱਥੇ ਖਲੋਤੇ ਆ। ਇੱਥੇ 70-80 ਕਿੱਲੇ ਮੂੰਜੀ ਆ। ਪ੍ਰਿੰਸ ਯਾਸਿਨ ਸਾਹਿਬ ਦੀ ਇੱਥੇ ਮੂੰਜੀ ਹੈ 70-80 ਕਿੱਲੇ। ਹੈ ਤਾਂ ਹੋਰ ਵੀ ਬਹੁਤ ਆ, ਤੇ ਫਿਰ ਸਾਡੀ ਦੁਆ ਸਲਾਮ ਸੀ ਇਹਨਾਂ ਨਾਲ ਪੁਰਾਣੀ, ਤੇ ਅਸੀਂ ਫਿਰ ਇਹਨਾਂ ਦੀ ਮੂੰਜੀ ਵੇਖਣਾ ਹੈ। ਇਹਨਾਂ ਦੀ ਉਹ ਜਿਹੜਾ ਮੂੰਜੀ ਨੂੰ ਚੌਲ ਨਹੀਂ ਪਿਆ। ਇੱਥੇ ਆ ਤੁਸੀਂ ਪਿਛਾਂ ਪਲਾਟ ਵੇਖ ਰਹੇ ਆ ਜਿਸ ਤੱਕ ਨਿਗਾਹ ਜਾਰੀ ਆ, ਇੱਧਰ ਵੀ ਇੱਦਾਂ ਹੀ ਆ। ਤੇ ਇਹਨਾਂ ਨੇ ਵਢਾਏ ਵੀ ਆ, ਰੋਜ਼ ਬੰਦੇ ਇੱਥੇ ਆਂਦੇ ਵੀ ਸੁਬਾਹ ਲਾਰੀ ਏਡਾ ਬਣਿਆ ਹੁੰਦਾ ਵੀ ਰੇੜੀਆਂ ਵਾਲੇ ਹੱਥਾਂ ਤੇ ਸਿਰਾਂ ਤੇ ਵੱਢਣ ਵਾਲੇ ਉਹ ਆਪਣਾ ਵੱਢ ਕੇ ਲੈ ਜਾਂਦੇ ਆ, ਤੇ ਉੱਦਾਂ ਉਹ ਝੋਨਾ ਵਢਾ ਰਹੇ ਆ। ਰਾਣਾ ਸਾਹਿਬ ਇੱਥੇ ਆ ਜਾਓ। ਤੇ ਉਹਨਾਂ ਦੇ ਦਾਣਾ ਨਹੀਂ ਵਿੱਚ ਪਿਆ। ਤੇ ਇਹਨਾਂ ਨਾਲ ਯਾਸਿਨ ਸਾਹਿਬ ਨਾਲ ਗੱਲਬਾਤ ਕਰਦੇ ਆ ਵੀ ਇੱਥੇ ਸਿਰਫ ਉਹ ਜਿਹੜਾ ਜ਼ਿਮੀਂਦਾਰਾਂ ਦਾ ਇੱਕ ਹੈ ਨਾ, ਇਹ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਵੀ ਇਹ ਕੀ ਬਣਿਆ, ਵੀ ਕੀ ਕੁਛ ਕਹਿੰਦੇ ਆ ਜੀ ਬੀਆਂ ਦਾ ਮਸਲਾ, ਕੋਈ ਕਿੱਦਾਂ ਕਹਿੰਦੇ ਆ। ਤੇ ਇਹਨਾਂ ਨੂੰ ਪ੍ਰਿੰਸ ਸਾਹਿਬ ਨੂੰ ਪੁੱਛਦੇ ਆ ਵੀ ਇਹਨਾਂ ਦੇ ਹਿਸਾਬ ਨਾਲ ਚ ਕੀ ਗੱਲਬਾਤ ਆ ਫੜ ਲਿਓ ਜੀ। ਜੀ ਅਸਲਾਮ ਵਾਲੇਕਮ। ਹਾਂਜੀ, ਸਾਡੇ ਹਿਸਾਬ ਨਾਲ ਤੇ ਗਰਮੀ ਦਾ ਅਟੈਕ ਹੈ, ਕਿਉਂਕਿ ਦੇਸੀ ਵੈਰਾਈਟੀਆਂ ਵੀ ਹਨ। ਇਹਦੀ 9 ਵੀ ਹੈ, ਇਹਦੀ 6 ਵੀ ਹੈ। ਪੰਜਾਬ ਸੀਡ ਵਾਲਿਆਂ ਕੋਲ ਅਸੀਂ ਸੀਡ ਵੀ ਲਿਆ, ਇਹ ਵੀ ਨਿਕਲ ਲੋਕਲ। ਬਾਕੀ ਹਾਈਬ੍ਰਿਡ ਵੀ ਹੈ। ਇਹ ਜਿਹੜੇ ਮਈ ਦੇ ਮਹੀਨੇ 'ਚ ਲੱਗੇ ਹਨ ਨਾ, ਉਹਨਾਂ ਨੂੰ ਮਸਲਾ ਹੈ। ਔਰ ਇਹ ਤਕਰੀਬਨ 70 ਏਕੜ ਖਰਾਬ ਹੋ ਚੁੱਕੇ ਨੇ, ਜਿਨ੍ਹਾਂ ਨੂੰ ਬਿਲਕੁਲ ਹੀ ਮੁੰਜਰ ਨਹੀਂ ਹੈ। ਅਸੀਂ ਇਹ ਜਿਹੜੇ ਖੇਤ ਕੋਲ ਖੜੇ ਆ, ਇਹ ਕਿਹੜੀ ਇਹ ਵੈਰਾਈਟੀ? ਏਰੀ 9 ਹੈ। ਅੱਛਾ, ਇਹ ਏਰੀ 9 ਸੇਲਾ ਵਗੈਰਾ ਬਣਦਾ ਹੁੰਦਾ। ਅੱਛਾ। ਤੇ ਇਹ ਤੁਹਾਡੀ ਕਾਸ਼ਤ ਕਿਹੜੇ ਦਿਨਾਂ ਦੀ ਹੈ? ਇਹ ਤਕਰੀਬਨ 10 ਮਈ ਨੂੰ ਹੋਈ ਸੀ। 10 ਮਈ ਨੂੰ। ਹਾਂਜੀ। ਤੇ ਵੈਸੇ ਜ਼ਿਆਦਾ ਮਸਲਾ ਕਿਹੜੀ ਡਿਊਰੇਸ਼ਨ 'ਚ ਜਿਹੜੀ ਕਾਸ਼ਤ ਹੋਈ ਆ ਉਹਨੂੰ ਦੇਖਣੇ ਚਾਹਿਆ? ਤਕਰੀਬਨ ਹਾਈਬ੍ਰਿਡ ਨੂੰ ਵੀ ਹੈ। ਅੱਛਾ। 1509 ਨੂੰ ਵੀ ਕਾਫੀ ਹੈ। ਅੱਛਾ। ਉਹ ਵੀ ਦੇਸੀ ਵੈਰਾਈਟੀ ਹੈ ਬਾਸਮਤੀ ਦੀ, ਉਹਨਾਂ ਨੂੰ ਵੀ ਕਾਫੀ ਹੈ। ਮੇਰਾ ਸਵਾਲ ਇਹ ਸੀ ਵੀ ਇਹ ਜਿਹੜੀ ਫਸਲ ਨੂੰ ਮਸਲਾ ਆਇਆ, ਇਹ ਕਾਸ਼ਤ ਕਦੋਂ ਹੋਈ ਆ? ਇਹ ਮਈ ਦੇ ਮਹੀਨੇ 'ਚ। ਮਈ ਦੇ ਮਹੀਨੇ ਜਿਤਨੀ ਵੀ ਹੋਈ ਹੈ ਨਾ, ਮਈ ਦੇ ਮਹੀਨੇ 'ਚ ਮਸਲਾ ਅੱਛਾ, ਹੈ। ਮਈ ਤੋਂ ਕੁਝ ਪਹਿਲੇ ਵੀ ਕੋਈ ਕਾਸ਼ਤ ਆਇਆ? ਪਹਿਲੇ ਆਇਆ ਸੀ, ਕਟਾਈ ਕਰ ਲਈ। ਉਹ ਅੱਛਾ। ਹਾਈਬ੍ਰਿਡ ਸੀ 888 ਅੱਛਾ। MDS ਵਾਲਿਆਂ ਦਾ। ਅੱਛਾ। ਤੇ ਲੇਕਿਨ ਉਹ ਤਾਂ 100 ਸਮਾਨ ਨਿਕਲ ਗਿਆ। ਅੱਛਾ। ਯਾਨੀ ਕਿ ਜਿਹੜੀ ਅਪ੍ਰੈਲ ਦੀ ਕਾਸ਼ਤ ਉਹ ਸੀ ਅਪ੍ਰੈਲ ਦੀ ਸੀ, ਉਹ ਠੀਕ ਸੀ, ਉਹ ਸਹੀ ਸੀ। ਤੇ ਫਿਰ ਕੋਈ 20 ਮਈ ਤੋਂ ਬਾਅਦ ਜਿਹੜੀ ਆ ਉਹ ਸਹੀ ਆ ਰਹੀ ਹੈ। ਉਹ ਵੀ ਸਹੀ ਆ ਰਹੀ ਹੈ। ਯਾਨੀ ਕਿ ਇਹ ਮਸਲਾ ਜ਼ਿਆਦਾਤਰ 5 ਮਈ ਤੋਂ ਲੈ ਕੇ 20 ਮਈ ਤੱਕ ਜਿਹੜੀ ਉਹ ਕਾਸ਼ਤ ਹੋਈ ਹੈ ਉਹਦੇ ਵਿੱਚ ਆਇਆ। ਤੇ ਉਹਦੇ ਵਿੱਚ ਤਕਰੀਬਨ ਸਾਰੀ ਵੈਰਾਈਟੀਆਂ ਚ ਸਾਰੀਆਂ ਵੈਰਾਈਟੀਆਂ ਪਿੱਟ ਗਈਆਂ। ਹਾਂ, ਬਿਲਕੁਲ। ਸਭ ਤੋਂ ਜ਼ਿਆਦਾ ਜਿਹੜਾ ਨਾ ਕਿਹੜੀ ਵੈਰਾਈਟੀ ਚ ਆ ਰਿਹਾ? 1509 ਹਾਈਬ੍ਰਿਡ ਚ ਵੀ ਕਾਫੀ। ਹਾਂ, ਬਹੁਤ ਜ਼ਿਆਦਾ ਹਾਈਬ੍ਰਿਡ ਚ। ਅੱਛਾ। ਹਾਂਜੀ। ਤੇ ਤੁਸੀਂ ਕਿੰਨਾ ਕਿ ਹਾਈਬ੍ਰਿਡ ਜਿਹੜਾ ਵਾ ਨਾ ਲਗਾਈ ਸੀ? ਅਸੀਂ ਹਾਈਬ੍ਰਿਡ ਲਗਾਇਆ ਸੀ ਅਪ੍ਰੈਲ ਚ, ਸਾਡਾ ਸਹੀ ਨਿਕਲ ਗਿਆ। ਅੱਛਾ। ਹੁਣ ਸਾਡੇ ਕੋਲ 1509 ਹੈ, ਈਰੀ 6 ਹੈ, ਉਹ GSR 6 ਦੇ ਨਾਂ ਤੇ ਪੰਜਾਬ ਸੀ ਡਾਲਿਆ ਦਾ, ਔਰ ਈਰੀ 9 ਹੈ। ਅੱਛਾ। ਇਹ ਅਸੀਂ ਐਗਰੀਮੈਂਟ ਕਰਕੇ ਪੰਜਾਬ ਸੀ ਡਾਲਿਆ ਨਾਲ ਬਜਾਈ ਕੀਤੀ ਸੀ। ਅੱਛਾ। ਯਾਨੀ ਕਿ ਤੁਹਾਡਾ ਇਹ ਵੀ ਨਹੀਂ ਕੋਈ ਗੈਰ ਮੁਸਤਨਦ ਜਗ੍ਹਾ ਤੋਂ ਨਹੀਂ ਸੀ, ਮੁਸਤਨਦ ਜਗ੍ਹਾ ਤੋਂ ਬੀਜ ਜਿਹੜਾ ਵਨਾ ਲਿਆ ਹੋਇਆ ਵਾ? ਇਹ ਬੇਸਿਕ ਬੀਜ ਹੈ, ਬੇਸਿਕ ਬੀਜ। ਤੁਸੀਂ ਵੀ ਸੁਣਦੇ ਆ, ਅਸੀਂ ਵੀ ਗੱਲਾਂ ਕਰਦੇ ਰਹਿੰਦੇ ਆ ਵੀ ਇਹ ਫਰਾਡ ਹੋਇਆ ਕੋਈ ਬੀਆਂ ਦੇ ਵਿੱਚ। ਤੁਸੀਂ ਇਹ ਨਹੀਂ ਮੰਨਦੇ? ਨਹੀਂ, ਇਸ ਚੀਜ਼ ਨੂੰ ਨਹੀਂ ਮੰਨਦੇ। ਅਗਰ ਉਹ ਹੋਏ ਤਾਂ ਹਾਈਬ੍ਰਿਡ ਚ ਹੀ ਹੋਏ। ਇਹ ਤਾਂ ਪੰਜਾਬ ਸੀਡ ਵਾਲੇ ਦਾ ਬੇਸਿਕ ਸੀਡ ਹੈ। ਬੇਸਿਕ ਸੀਡ ਇਹ ਬਲਕਿ ਤੁਸੀਂ ਬਤੌਰ ਸੀਡ ਹੀ ਇਹਨੂੰ ਜਿਹੜਾ ਵਾ ਅੱਗੇ ਚੱਲਣਾ ਹੈ। ਹਾਂਜੀ, ਇਹ ਉਹਨਾਂ ਨੇ ਸੀਡ ਹੀ ਤਿਆਰ ਕਰਵਾਉਣਾ ਸੀ, ਐਗਰੀਮੈਂਟ ਤੇ ਬੀਜਿਆ ਸੀ। ਆਮ ਵੈਰਾਈਟੀਆਂ ਤੋਂ ਦੇਖੋ ਜੀ, ਇਹ ਤਾਂ ਬੜੀ ਤਸੱਲੀ ਆ। 300 ਰੁਪਏ ਸਾਨੂੰ ਰੇਟ ਜ਼ਿਆਦਾ ਦੇਣਾ ਹੈ ਵੀ ਇਹ ਦੇਖੋ, ਕਿਉਂਕਿ ਇਹਨਾਂ ਨੇ ਸੀਡ ਪਰਪਸ ਲਈ ਬੀਜੀ ਸੀ। ਜੀ, ਅਸੀਂ ਸੀਡ ਤਿਆਰ ਕਰਨਾ ਅੱਗੇ ਇਹਦਾ ਸੀਡ ਜਿਹੜਾ ਵਾ ਨਾ ਉਹ ਪ੍ਰੋਪਗੇਟ ਹੋਵੇ। ਉਹ ਬੇਸਿਕ ਉੱਪਰ ਲਫਾ ਕੇ ਲੈ ਕੇ। ਇਹ ਨਹੀਂ ਸੀ ਵੀ ਉਹ ਬਿਲਕੁਲ ਜੀ ਕੋਈ ਸੀਡ ਨਕਾਰਾ ਸੀ, ਯਾਨੀ ਕਿ ਸੀਡ ਜਿਹੜਾ ਵਾ ਨਾ ਸੀਡ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੀ। ਤੇ ਇੱਥੇ ਕਿੰਨਾ ਰਕਬਾ ਤੁਹਾਡਾ ਜਿਹੜਾ ਨਾ ਮੂੰਜੀ ਦਾ? ਮੂੰਜੀ ਤਾਂ ਸਾਡੇ ਕੋਲ 300 ਏਕੜ ਬੀਜੀ ਹੋਈ ਹੈ। ਅੱਛਾ। ਤੇ ਮੁਤਾਸਰ ਖਰਾਬ ਕਿੰਨੀ ਹੋਈ? ਮੁਤਾਸਰ ਤਕਰੀਬਨ 16 ਔਰ 50 66 ਏਕੜ। ਅੱਛਾ, 66 ਏਕੜ। ਅੱਛਾ, ਇਸ ਤੋਂ ਪਹਿਲੇ ਵੀ ਤੁਹਾਡੇ ਕਦੇ 5-10 ਸਾਲ ਕਦੇ ਇਹ ਪਹਿਲੀ ਦਫਾ ਦੇਖਿਆ? ਪਹਿਲਾ ਨੁਕਸਾਨ ਵੀ ਅੱਜ ਤੱਕ ਨੁਕਸਾਨ ਵੀ ਨਹੀਂ ਹੋਇਆ, ਤੇ ਇਹ ਮੁੰਜਰ ਵੀ ਪਹਿਲੀ ਦਫਾ ਹੀ ਨਹੀਂ। ਅੱਛਾ। ਐਤਕੀ ਟੈਂਪਰੇਚਰ ਜਿਹੜਾ ਨਾ 40 ਦਿਨ ਤਕਰੀਬਨ 45 ਤੋਂ ਉੱਪਰ ਹੀ ਰਿਹਾ। ਉੱਪਰ ਰਿਹਾ, ਯਾਨੀ 51 ਤੱਕ ਵੀ ਪਹੁੰਚ ਗਿਆ। 45 ਤੋਂ ਲੈ ਕੇ 49 50 ਤੱਕ ਜਿਹੜਾ ਵਾ ਨਾ ਕੋਈ 40 ਦਿਨ ਮੁਸਲਸਲ ਇਹੀ ਟੈਂਪਰੇਚਰ ਰਿਹਾ। ਤੁਹਾਨੂੰ ਯਾਦ ਪੈਂਦਾ ਹੋਵੇ ਕਿਤੇ ਪਿਛਲੇ ਸਾਲਾਂ 'ਚ ਕੋਈ 45 ਤੋਂ ਇੰਨਾ ਟੈਂਪਰੇਚਰ ਵਧਿਆ? 45 46 ਤੱਕ ਜਾਏ ਨਾ ਤੇ ਉਹ ਦਾਣਾ ਪੈ ਜਾਂਦਾ ਹੈ। ਹਾਂਜੀ, ਇਹ ਅਗਰ 45 ਵੀ ਸੀ ਤੇ ਮਹਿਸੂਸ 50 51 ਹੁੰਦਾ ਸੀ। ਅੱਛਾ। ਮਹਿਸੂਸ ਜ਼ਿਆਦਾ ਹੁੰਦਾ। ਯਾਨੀ ਕਿ ਉਧਰ ਨੂੰ ਵੀ ਚੱਲਦੇ ਆ ਤੁਰਦੇ ਇਹ 48 ਤੋਂ 49 ਦੀ ਸੂਰਤ ਹਾਲ ਜਿਹੜੀ ਹੈ ਨਾ। ਹਾਂਜੀ ਜੀ। 48 49 ਤੇ ਜ਼ਿਆਦਾ ਮਸਲਾ ਜਿਹੜਾ ਵਾ ਨਾ, ਜਾਂ 50 ਤੇ ਇੱਥੇ ਜ਼ਿਆਦਾ ਖਰਾਬ ਹੋਇਆ ਵਾ। ਬਿਲਕੁਲ।
ਤੇ ਦੱਸ ਦੇ ਫਿਰ ਵੀ ਕੀ ਹੈ ਤੂੰ ਕੈਮਰਾਮੈਨ ਸਾਹਿਬ ਤੁਹਾਨੂੰ ਕੰਡ ਹੋ ਰਹੀ ਆ ਅੱਗੇ ਆ ਜਾਓ ਇਹਨਾਂ ਜੀ ਬੜੀ ਰਾਣਾ ਸਾਹਿਬ ਦੇਖੋ ਮੈਂ ਬੜਾ ਖੁਸ਼ ਹੋਇਆ ਕਿ ਇਹਨਾਂ ਨੇ ਪ੍ਰਿੰਸ ਯਾਸੀਨ ਸਾਹਿਬ ਨੇ ਗੱਲ ਸੱਚੀ ਕੀਤੀ ਆ ਉਹਨਾਂ ਨੇ ਕਿਹਾ ਵੀ ਇਹ ਮੌਸਮ ਦਾ ਹੀ ਇੱਕ ਗੱਲ ਬਣੀ ਆ ਮੌਸਮ ਦਾ ਅਗਰ ਹੁੰਦਾ ਇੱਕ ਵੈਰਾਈਟੀ ਹੁੰਦੀ ਕਿ ਸਿਰਫ ਹਾਈਬ੍ਰਿਡ ਹੈ ਕਿ ਬਾਹਰੋਂ ਇੰਪੋਰਟ ਹੁੰਦੀ ਹੈ ਤੇ ਉਸ ਦੇ ਵਿੱਚ ਅਗਰ ਹੁੰਦਾ ਤਾਂ ਅਸੀਂ ਕਹਿ ਸਕਦੇ ਆ ਵੱਢ ਦਿਖਾ ਹੇਠਾਂ ਇਹ ਹੁਣ ਜਾਨਵਰ ਵਾਲੇ ਤੋਂ ਕਟਾਈ ਜਾਂਦੇ ਆ ਬਾਅਦ ਜਾਨਵਰ ਵਾਲੇ ਆਉਂਦੇ ਨੇ ਕੱਟ ਕੇ ਦੇਖੋ ਜੀ ਗੱਲ ਨਾ ਸੱਚੀ ਪਹੁੰਚਣੀ ਚਾਹੀਦੀ ਸੀਗੀ ਸਾਨੂੰ ਇੱਕ ਦੋ ਬੰਦਿਆਂ ਨੇ ਅੱਗੇ ਵੀ ਕਿਹਾ ਵੀ ਬੀਜ ਦੀ ਗੱਲ ਆ ਨਹੀਂ ਇਹ ਕੁਦਰਤੀ ਆਫਤ ਹੈ ਇਹ ਬਾਕੀ ਹਾਂਜੀ ਦੇਖੋ ਨਾ ਬਈ ਜਿਹੜਾ ਰੱਬ ਦਾ ਦਿੱਤਾ ਨਾ ਬਿਲਕੁਲ ਬਿਲਕੁਲ ਹਾਂਜੀ ਉਹ ਬੰਦਾ ਜਰ ਜਾਂਦਾ ਨੁਕਸਾਨ ਕੋਈ ਇਦਾਂ ਦੀ ਕੋਈ ਖੁਦਾਈ ਆਫਤ ਹੋਵੇ ਤੇ ਜਿਹੜਾ ਬੰਦਿਆਂ ਦਾ ਕੀਤਾ ਉਹ ਨਹੀਂ ਫਿਰ ਬੰਦਾ ਜਰਦਾ ਉਹ ਤਾਂ ਫਿਰ ਜੇ ਕੰਪਨੀਆਂ ਦਾ ਕਸੂਰ ਸੀ ਤੇ ਫਿਰ ਇਸ ਤੋਂ ਪਹਿਲੇ ਹਾਈਬ੍ਰਿਡ ਚੁੱਕੇ ਨੇ ਨਾ ਤਕਰੀਬਨ ਜਿਹੜੇ ਅਪ੍ਰੈਲ ਚ ਲੱਗੇ ਨੇ ਉਹ 100 ਮਣ ਤੋਂ 101 ਮਣ ਤੱਕ ਆਏ ਨੇ ਫਿਰ ਅੱਗੇ ਜੀ ਸਾਨੂੰ ਦੱਸਿਆ ਵੀ ਜਿਹੜੇ ਇਹ ਜ਼ਿਮੀਦਾਰ ਆ ਨਾ ਜੀ ਇਹ ਝੋਨੇ ਦੇ ਬੜੇ ਪੁਰਾਣੇ ਜ਼ਿਮੀਦਾਰ ਆ ਜੱਦੀ ਪੁਸ਼ਤੀ ਜੀ ਤੇ ਮੈਂ ਹਾਈਬ੍ਰਿਡ ਵੀ 2005 ਤੋਂ ਲਗਾਉਂਦਾ ਪਿਆ ਹਾਂਜੀ ਤੇ ਇੱਥੇ ਦੇ ਬੜੇ ਜ਼ਿਮੀਦਾਰ ਆਏ ਸੀ ਅਸੀਂ ਤਾਂ ਫਿਰ ਤੋੜ ਆਏ ਮੈਂ ਕਿਹਾ ਜੀ ਤਸੱਲੀ ਹੋਣੀ ਚਾਹੀਦੀ ਹੈ ਵੀ ਇਹ ਹੋਇਆ ਕੀ ਆ ਨਹੀਂ ਇਹ ਵੀ ਜੇ ਦੇਖੋ ਤਾਂ ਨਾ ਕਿਸੇ ਨੇ ਧੋਖਾ ਕਰਿਆ ਚਾਰੇ ਵਾਲੇ ਕੋਲ ਕਟਵਾ ਰਹੇ ਅਸੀਂ ਹੁਣ ਹਾਂ ਬਸ ਚਾਰੇ ਵਾਲੇ ਆਉਂਦੇ ਨੇ ਸਵੇਰ ਕੱਟ ਕੇ ਲੈ ਜਾਂਦੇ ਨੇ ਹਾਂਜੀ ਇਹ ਸਾਰੇ ਮੈਂ ਕਿਹਾ ਫਾਰਕ ਵੀ ਜੇ ਤਾਂ ਕਿਸੇ ਨੇ ਧੋਖਾ ਕਰਿਆ ਤੇ ਫਿਰ ਅਸੀਂ ਉਹ ਗੱਲ ਕਰੀਏ ਜ਼ਿਮੀਦਾਰ ਦੀ ਹੱਕ ਦੀ ਵੀ ਫਿਰ ਅਸੀਂ ਜਾ ਕੇ ਪਤਾ ਕਰ ਲਈਏ ਫਿਰ ਅਸੀਂ ਖੱਪ ਪਾਵਾਂਗੇ ਰੌਲਾ ਪਾਵਾਂਗੇ ਇਹ ਟੈਲੀਫੋਨ ਕਿਹਦਾ ਵੱਜਦਾ ਇੱਧਰ ਫੜਾ ਦਿਓ ਇੱਧਰ ਫੜਾ ਦਿਓ ਆਫਤ ਕਿਹਦੇ ਗਿਆ ਆ ਸੁਣ ਲਿਓ ਜੀ ਪਰਾਂ ਨੂੰ ਹੋ ਕੇ ਸੁਣ ਲਿਓ ਆਫਤ ਮੈਂ ਕਿਹਾ ਵੀ ਜੇ ਤਾਂ ਕਿਸੇ ਨੇ ਧੋਖਾ ਕੀਤਾ ਫਿਰ ਅਸੀਂ ਗੱਲ ਕਰਾਂਗੇ ਫਿਰ ਅਸੀਂ ਲੜਾਂਗੇ ਇਹ ਜਹਾਦ ਅਸੀਂ ਕਰਾਂਗੇ ਨਹੀਂ ਜੀ ਨਹੀਂ ਇਹ ਤਕਰੀਬਨ ਨਾ ਇਹ ਸਾਰੇ ਮੌਸਮੇ ਦੇ ਬਸਰਾਤ ਹੈ ਪਰ ਉਹ ਜਿੱਦਾਂ ਪ੍ਰਿੰਸ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਇਹ ਕਿਸੇ ਦਾ ਕਸੂਰ ਨਹੀਂ ਸਾਡੇ ਕੋਲ ਹਾਈਬ੍ਰਿਡ ਮਾਲਕ ਵੀ ਦਾ ਹੈ ਫੈਸਲਾ। ਈਰੀ 9 ਵੀ ਹੈ 1509 ਵੀ ਜਿਤਨੇ ਵੀ ਮਈ ਚ ਲੱਗੇ ਨਾ ਉਹਨਾਂ ਨੂੰ ਦਾਣਾ ਨਹੀਂ ਪਿਆ ਹਾਂ ਉਹ ਦੱਸਦੇ ਆ ਵੀ 1 ਕਰੋੜ ਰੁਪਏ ਦਾ ਨੁਕਸਾਨ ਮੇਰਾ ਹੋਇਆ ਕੱਲੇ ਦਾ ਤੇ ਬਾਕੀ ਇੱਥੇ ਕਰੋੜਾਂ ਦਾ ਜਿਨ੍ਹਾਂ ਦਾ ਹੋਇਆ ਉਹ ਗਿਣਤੀ 'ਚ ਨਹੀਂ ਤੇ ਪਰ ਇਹ ਫੈਸਲੇ ਆ ਜੀ ਉਹ ਮਾਲਕ ਦੇ ਪਰ ਏਕੜ ਕਿਤਨੇ ਕ ਦਾ ਨੁਕਸਾਨ ਜਿਹੜਾ ਵਾ ਨਾ ਨਹੀਂ ਜੀ ਪਿਛਲੇ ਸਾਡੇ ਜਿਹੜੇ ਅਸੀਂ ਕੱਟੇ ਨੇ ਰੇਟ ਵੀ ਬਹੁਤ ਕਮ ਸੀ ਉਹਦੇ ਬਾਵਜੂਦ 2-2 ਲੱਖ ਦਾ ਏਕੜ ਹੋ ਗਿਆ ਅੱਛਾ ਅੱਛਾ ਹਾਂਜੀ 2-2 ਲੱਖ ਦਾ ਏਕੜ ਹੋ ਗਿਆ ਅਗਰ ਉਹ ਲਗਾਓ ਤੇ ਤਕਰੀਬਨ 1 ਕਰੋੜ 25-30 ਲੱਖ ਰੁਪਏ ਬਣ ਯਾਨੀ ਕਿ ਹਾਂਜੀ ਹਾਂਜੀ 2-2 ਲੱਖ ਰੁਪਏ ਦਾ ਪਰ ਏਕੜ ਦਾ ਨੁਕਸਾਨ ਜਿਹੜਾ ਵਾ ਜ਼ਿਮੀਦਾਰ ਨੂੰ ਇਹ ਹੋਇਆ ਵਾ ਕਿ ਇਹ ਹਾਂਜੀ ਜਦੋਂ ਕਿ ਪੈਸੇ ਆਉਣ ਦੀ ਉਮੀਦ ਸੀ ਤੇ ਇਹ ਜੇਬੋਂ ਜਿਹੜਾ ਵਾ ਨਾ ਲੱਗ ਗਿਆ ਹਾਂਜੀ ਅੱਛਾ ਇਹ ਦੇਖੋ ਕਿ ਨਿਸਰੀ ਹੋਈ ਹੈ ਆ ਲੇਕਿਨ ਦਾਣਾ ਨਹੀਂ ਪਿਆ ਹੈ ਨਹੀਂ ਪਿਆ ਫਰਕ ਹੈ ਦਾਣਾ ਜਿਹੜਾ ਵੀ ਕੋਈ ਹੈ ਉਹ ਵੈਸੇ ਪੱਕ ਗਿਆ ਹੈ 2 ਦਾਣੇ 4 ਦਾਣੇ ਇੱਕ ਮੁੰਜਰ ਚ ਦਾਣੇ ਦਾ ਅੱਗੇ ਦੱਸ ਰਿਹਾ ਹਾਂ ਮੁੰਜਰ ਵੀ ਜੇ 2-4 ਦਾਣੇ ਵਢਾਈਏ ਨਾ ਤੇ ਇੰਨੇ ਤਾਂ ਮਸ਼ੀਨ ਵਾਲੇ ਨੇ ਲੈ ਜਾਣੇ ਮਸ਼ੀਨ ਵਾਲੇ ਤਾਂ 12 ਤੋਂ 13,000 ਲੈ ਰਹੇ ਨੇ ਤੇ 2 ਤੋਂ 3 ਮਣ ਨਿਕਲਣ ਵੀ ਕੀ ਉਹ ਫਿਰ ਜਾਨਵਰ ਵਾਲੇ ਨੂੰ ਕਟਾ ਰਹੇ ਆ ਅੱਛਾ ਤੁਸੀਂ ਨਾ ਮਲਕ ਸਾਹਿਬ ਅੱਗੇ ਰਾਹ ਦੇ ਵਿੱਚ ਗੱਲ ਕੀਤੀ ਸੀ ਆਪਣਾ ਪ੍ਰਿੰਸ ਸਾਹਿਬ ਐਰ ਸਾਹਿਬ ਤੁਸੀਂ ਅੱਗੇ ਗੱਲ ਕੀਤੀ ਸੀ ਬਈ ਤਿਲਾਂ ਦਾ ਵੀ ਹੈ ਤਿਲਾਂ ਦਾ ਵੀ ਪ੍ਰੋਬਲਮ ਉਹ ਵੀ ਦੱਸੋ ਉਧਰ ਨੂੰ ਕਰਕੇ ਦੱਸੋ ਤਿਲਾਂ ਦੀ ਵੀ ਤਕਰੀਬਨ ਇਸ ਦਫਾ ਪਿਛਲੀ ਦਫਾ 18 ਤੋਂ 20 ਮਣ ਤੱਕ ਗਏ ਸੀ ਇਸ ਦਫਾ ਤਿਲ ਵੀ 507 ਮਣ ਹੈ ਤਿਲਾਂ ਨੂੰ ਵੀ ਬਹੁਤ ਅਸਰਾਤ ਹੈ 507 ਮਣ ਤਾਂ ਫਿਰ ਠੀਕ ਆ ਸਾਡੇ ਤਾਂ ਕਿੱਲੇ ਦੇ ਮਣ ਹੋ ਗਏ ਜੀ 5-7 ਮਣ ਤਾਂ ਆ ਜਾਂਦੇ ਇਹ ਜੀ ਗਰਮੀ ਦਾ ਅਸਰ ਹੋਇਆ ਗਰਮੀ ਦਾ ਅਸਰ ਹੈ ਤੇ ਅੱਗੇ ਉਦੋਂ ਮੈਂ ਆਪਣੇ ਗਵਾਏ ਨਾ ਜੀ ਉਹ ਸਾਡੇ ਤਾਂ ਨਿਕਲਿਆ 10 ਮਣ ਪਰ ਸਾਡੇ ਆਂਢ ਗੁਆਂਢ ਦਾ ਕਿੱਲੇ ਦੇ ਮਣ ਹੀ ਨਹੀਂ ਆ 2 ਮਣ 4 ਮਣ ਵਾਲੇ ਵੀ ਨੇ ਪਰ ਇੱਕ ਹੋਰ ਆ ਉਹ ਵੀ ਤੁਹਾਡੇ ਕਹਿਣ ਤਰ੍ਹਾਂ ਜਿਹੜੀ ਬਜਾਈ ਆ ਨਾ ਉਹ ਟਾਈਮ ਵਾਲੀ ਅੱਛਾ ਹੁਣ ਤੁਸੀਂ ਦੇਖੋ ਨਾ ਇਹਦੇ ਕਹਿਣ ਨੂੰ ਤਾਂ ਇਹ ਕੁਦਰਤ ਦੀ ਤਰਫੋਂ ਆ ਜੀ ਜੀ ਤੇ ਲੇਕਿਨ ਗੌਰ ਨਾਲ ਦੇਖੀਏ ਤੇ ਕੱਲਾ ਕੁਦਰਤ ਦਾ ਨਹੀਂ ਕਸੂਰ ਸਾਡਾ ਆਪਣਾ ਵੀ ਆ ਉਹ ਪੂਰਾ ਸਾਲ ਹੀ ਬਜਾਈ ਨਹੀਂ ਜੀ ਉਹ ਪਿੰਡ ਤੱਕ ਦੇਖੋ ਤੁਹਾਨੂੰ ਕਿਤੇ ਦਰਖਤ ਨਜ਼ਰ ਆਂਦਾ ਵਾ ਹਾਂਜੀ ਹੈ ਕਿ 20-20 ਏਕੜ ਤੱਕ ਨਾ ਕੋਈ ਦਰਖਤ ਤੁਹਾਨੂੰ ਜਿਹੜਾ ਵਾ ਨਾ ਜਦੋਂ ਦਰਖਤ ਖਤਮ ਹੋਣਗੇ ਤੇ ਟੈਂਪਰੇਚਰ ਜਿਹੜਾ ਵਾ ਨਾ ਆਟੋਮੈਟਿਕਲੀ ਉੱਪਰ ਜਿਹੜਾ ਵਾ ਨਾ ਜਾਏਗਾ ਦਰਖਤ ਹੋਣ ਤੇ ਇੰਨਾ ਟੈਂਪਰੇਚਰ ਹੋਈ ਨਾ ਇਹ ਪ੍ਰਿੰਸ ਸਾਹਿਬ ਸਾਨੂੰ ਤੁਹਾਡੇ ਤੋਂ ਬਹੁਤ ਵੱਡਾ ਗਿਲਾ ਕਿ ਤੁਸੀਂ ਠੀਕ ਆ ਬਹੁਤ ਬੜੇ ਮਾਸ਼ਾਅੱਲਾ ਜ਼ਿਮੀਦਾਰ ਆ ਤੇ ਜਿਵੇਂ ਤੁਸੀਂ ਪਲਾਟ ਕੱਟੇ ਆ ਸਿਰਫ ਆਪਦੀ ਸੁਖਿਆਈ ਵਾਸਤੇ ਪਰ ਤੁਸੀਂ ਉਦਾਂ ਦਰਖਤ ਉਦਾਂ ਉਹਨੇ ਲਾਏ ਨਹੀਂ ਹੈ ਤੁਸੀਂ ਲਵਾਓ ਤੁਸੀਂ ਕਹੋ ਵੀ ਅਸੀਂ ਇਨਸ਼ਾਅੱਲਾ ਲਾਵਾਂਗੇ ਇਸ ਦਫਾ ਅਸੀਂ ਕੁਝ ਸਾਡਾ ਤਾਂ ਲਗਾਏ ਹੋਏ ਨੇ ਅੱਛਾ ਛੋਟੇ ਆ 100 ਕੋ ਏਕੜ ਲਗਾਇਆ 100 ਕੋ ਦਰਖਤ ਲਗਾਇਆ ਹੁਣ ਸਤੰਬਰ ਦੇ ਵਿੱਚ ਫਿਰ ਕੋਈ 100-2 ਲਗਾ ਦਿਆਂਗੇ ਹਾਂ ਤੁਸੀਂ ਆਪਣਾ ਹਿੱਸਾ ਪਾਣਾ ਇਦਾਂ ਹੀ ਮੈਂ ਆਪਣਾ ਹਿੱਸਾ ਪਾਵਾਂ ਇਹ ਆਪਣਾ ਹਿੱਸਾ ਪਾਣ ਹਰ ਬੰਦਾ ਆਪਣਾ ਹਿੱਸਾ ਪਾਵੇ ਨਾ ਇਮਰਾਨ ਸਾਹਿਬ ਬਿਲਕੁਲ ਤੇ ਮੈਂ ਕੋਈ ਜੰਗਲਾਤ ਵਾਲੇ ਕੋਲ ਅਸੀਂ ਲੈ ਕੇ ਦੁਬਾਰਾ ਕਦੀ ਵੀ ਇਹ ਕੰਮ ਨਾ ਆਪਣੇ ਨਾਲ ਹੋਵੇ ਆਪਣੇ ਟੋਟਲ ਜੇ ਆਪਾਂ ਇਹ ਕੰਮ 10% ਦਾ ਯਾਨੀ ਕਿ ਜਿਹੜਾ ਵਾ ਜਿਹੜਾ ਜ਼ਾਤੀ ਰਕਬਾ ਵਾ ਉੱਥੇ 10% ਦਾ ਜਿਹੜਾ ਵਾ ਨਾ ਦਰਖਤ ਹੋਣੇ ਚਾਹੀਦੇ ਆ ਠੀਕ अस्सलाम वालेकुम जी ਅਸੀਂ ਇਸ ਟਾਈਮ ਜ਼ਿਲ੍ਹਾ ਪਾਕ ਪਤਨ ਸ਼ਰੀਫ ਦੇ ਵਿੱਚ ਖਲੋਤੇ ਆ ਉੱਥੇ ਲਾਗੇ ਇਹ ਕੀ ਨਾਮ ਆ ਇਲਾਕੇ ਦਾ ਮਲਕਪੁਰ ਦੇ ਵਿੱਚ ਅਸੀਂ ਖਲੋਤੇ ਆ
ਤੇ ਸਾਨੂੰ ਇਰਫਾਨ ਸਾਹਿਬ ਮਿਲਿਆ ਜੀ। ਇਰਫਾਨ ਸਾਹਿਬ ਨੇ ਅੱਗੇ ਸਾਨੂੰ ਬੜੇ ਕੀਮਤੀ ਬੰਦੇ ਨਾਲ ਮਿਲਾਇਆ ਜੀ, ਮਾਜਦ ਸਾਹਿਬ ਨਾਲ। ਮਾਜਦ ਸਾਹਿਬ ਜਿੱਦਾਂ ਅੱਗੇ ਇਰਫਾਨ ਸਾਹਿਬ ਨੇ ਸਾਨੂੰ ਦੱਸਿਆ ਵੀ ਇਹ ਝੋਨੇ ਦੀ ਨਰਸਰੀ ਤੇ ਪਨੀਰੀ ਤੇ ਕੰਮ ਕਰ ਰਹੇ ਆ, ਪੜ੍ਹੇ ਲਿਖੇ ਬੰਦੇ ਆ, ਬੜੀ ਮਿਹਨਤ ਕਰ ਰਹੇ ਆ। ਤੇ ਇਰਫਾਨ ਸਾਹਿਬ ਅੱਗੇ ਦੱਸ ਰਹੇ ਸੀ ਵੀ ਜਿਹੜੀਆਂ ਵੀ ਅਸੀਂ ਬਾਹਰੋਂ ਮੰਗਾਉਂਦੇ ਆ ਨਾ, ਉਹ ਮਾਜਦ ਸਾਹਿਬ ਕੋਸ਼ਿਸ਼ ਕਰ ਰਹੇ ਵੀ ਇੱਥੋਂ ਤਿਆਰ ਕਰਕੇ ਦਈਏ, ਕਿਉਂ ਜੀ ਇਹ ਸਾਡੇ ਵਾਸਤੇ ਬਿਲਕੁਲ ਜੀ, ਇੱਕ ਇੰਨਾ ਖਰਚਾ ਕਰਕੇ ਬਾਹਰੋਂ ਮੰਗਾਣਾ, ਉਹ ਆਪਾਂ ਪਾਕਿਸਤਾਨ ਦੇ ਵਿੱਚ ਤਿਆਰ ਕਰੀਏ। ਕਿਆ ਹਾਫਿਜ਼ ਇਰਫਾਨ ਸਾਹਿਬ ਜੀ ਬੜੇ ਸਾਡੇ ਇਹ ਜੀ ਸਾਡੇ ਪਰੌਂਚਾਰ ਅੱਜ ਦੇ, ਬੜੀ ਸੇਵਾ ਕੀਤੀ, ਬੜਾ ਇਹਨਾਂ ਨੇ ਸਾਨੂੰ ਅਸਲ ਦਾ ਟਾਈਮ ਦੇਣਾ, ਉਹਨਾਂ ਸਾਨੂੰ ਟਾਈਮ ਇਹਨਾਂ ਨੇ ਦਿੱਤਾ। ਬੜੇ ਇਹ ਮਸਰੂਫ ਬੰਦੇ ਆ, ਫਿਰ ਵੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਅੱਛਾ ਜੀ, ਹੁਣ ਅਸੀਂ ਤੁਹਾਨੂੰ ਨਾ ਮਾਜਦ ਸਾਹਿਬ ਨਾਲ ਗੱਲ ਕਰਾਉਂਦੇ ਆ ਤੇ ਸਾਰੀ ਪਨੀਰੀ ਜਿਹੜੀ ਇਹ ਲਾ ਰਹੇ ਆ ਵੀ ਕਿੱਦਾਂ ਲਾਈ ਆ ਤੇ ਕੀ ਆ, ਉਹ ਤਾਂ ਦੱਸਦੇ ਆ ਵੀ ਇਹਦੇ ਚ ਨਰ ਵੱਖਰੇ ਲਾਈ ਆ, ਮਾਦੀ ਵੱਖਰੇ ਲਾਈ ਆ। ਬੜੀਆਂ ਗੱਲਾਂ ਨਵੀਆਂ ਸਾਡੇ ਵਾਸਤੇ, ਨਵੀਆਂ ਤਾਂ ਕਿ ਸਾਡੇ ਇਲਾਕੇ 'ਚ ਝੋਨਾ ਹੁੰਦਾ ਨਹੀਂ, ਹੋ ਸਕਦਾ ਜਿਹੜੇ ਝੋਨੇ ਵਾਲੇ ਉਹਨਾਂ ਨੂੰ ਪਤਾ ਹੋਵੇ, ਪਰ ਸਾਨੂੰ ਨਹੀਂ ਪਤਾ ਸੀ, ਸਾਡੇ ਵਾਸਤੇ ਨਵੀਂ ਗੱਲ ਸੀ। ਹਾਂ, ਤੇ ਉਹ ਅਸੀਂ ਇਹਨਾਂ ਕੋਲ ਸਾਰੀ ਸਮਝਦੇ ਆ ਤੇ ਤੁਹਾਡੇ ਤੱਕ ਵੀ ਪਹੁੰਚਾਉਂਦੇ ਆ। ਇਰਫਾਨ ਸਾਹਿਬ ਆਪਣਾ ਮਾਜਦ ਸਾਹਿਬ, ਇਹ ਸਾਨੂੰ ਇਹਦੇ ਬਾਰੇ ਦੱਸੋ ਵੀ ਇਹ। ਤੇ ਸਰ ਇਸ ਤਰ੍ਹਾਂ ਹੈ ਕਿ ਅੰਜਮ ਭਾਈ ਯਾਸਿਨ ਪ੍ਰਿੰਸ ਸਾਹਿਬ ਸਾਡੇ ਫਾਰਮਰ ਨੇ, ਤੇ ਅਸੀਂ ਇਹਨਾਂ ਦੇ ਨਾਲ 4 ਏਕੜ ਦੇ ਐਗਰੀਮੈਂਟ ਕੀਤਾ ਹੈ ਰਾਈਸ ਦੇ ਟ੍ਰਾਇਲਸ ਵਾਸਤੇ। ਵਾਹ 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 ਵਾਹ। 3 ਏਕੜ ਦੇ ਵਿੱਚ ਅਸੀਂ ਜਿਹੜੇ ਆਪਣੇ ਟ੍ਰੈਡੀਸ਼ਨਲ ਹਾਈਬ੍ਰਿਡਸ ਨੇ ਉਹਨਾਂ ਨੂੰ ਅਸੀਂ ਟ੍ਰਾਇਲ ਕਰ ਰਹੇ ਹਾਂ, ਜਿੰਦੇ ਵਿੱਚ ਅਸੀਂ 27 ਵੈਰਾਈਟੀਆਂ ਐਂਟਰੀ ਕੀਤੀਆਂ ਨੇ, 27 ਐਂਟਰੀਜ਼ ਨੇ ਸਾਡੀਆਂ, ਔਰ ਬਾਕੀ 6 ਵੈਰਾਈਟੀਆਂ ਸਾਡੀਆਂ ਨਰ ਮਾਦਾ ਵਾਲੀਆਂ ਨੇ। ਅੱਛਾ, ਆ ਜਿਹੜੀ ਤੁਸੀਂ ਦੇਖ ਰਹੇ ਹੋ ਆ ਲਾਈਨ, ਇਹ ਸਾਰੀ ਮਾਦਾ ਲਾਈਨ ਹੈ, ਫੀਮੇਲ ਲਾਈਨਸ ਜਿਨ੍ਹਾਂ ਨੂੰ ਕਹਿੰਦੇ ਨੇ। ਅੱਛਾ ਆ ਜਿਹੜੀਆਂ ਜਾ ਰਹੀਆਂ ਨੇ, ਟੈਗਿੰਗ ਲੱਗੀ ਹੋਈ ਹੈ, ਔਰ ਜਿਹੜੀਆਂ ਉਸ ਸਾਈਡ ਤੇ 2-3 ਲਾਈਨਾਂ ਨੇ, 2-3 ਵੈਰਾਈਟੀਆਂ ਨੇ, ਇਸ ਤਰ੍ਹਾਂ 3 ਉਸ ਸਾਈਡ ਤੇ ਨੇ। 6 ਐਂਟਰੀਆਂ ਸਾਡੀਆਂ ਮੇਲ ਲਾਈਨ ਦੀਆਂ ਨੇ, ਅੱਛਾ, ਔਰ 6 ਐਂਟਰੀਆਂ ਸਾਡੀਆਂ ਫੀਮੇਲ ਲਾਈਨ ਦੀਆਂ ਨੇ। ਅੱਛਾ, ਔਰ ਮੇਲ ਲਾਈਨ ਦੀਆਂ ਅਸੀਂ 2 ਐਂਟਰੀਆਂ ਕੀਤੀਆਂ ਨੇ, ਇੱਕ 3 ਦਿਨ ਵਕਫੇ ਨਾਲ, ਫਿਰ ਦੂਸਰਾ ਫਿਰ 3 ਦਿਨ ਦੇ ਵਕਫੇ ਨਾਲ। R1 ਔਰ R2 ਉਹ ਕਹਿਲਾਉਂਦੇ ਨੇ, ਤਾਂ ਕਿ ਜਦੋਂ ਕ੍ਰਾਸਿੰਗ ਦਾ ਟਾਈਮ ਆਏ, ਕਿਉਂਕਿ ਕ੍ਰਾਸਿੰਗ ਦਾ ਟਾਈਮ ਹੁੰਦਾ 3 ਕੁ ਦਿਨ, 72 ਕੁ ਘੰਟੇ ਹੁੰਦੇ ਨੇ। ਅਗਰ ਇੱਕ ਮੇਲ ਲਾਈਨ ਅਗਰ ਉਹਦੇ ਤੇ ਨਾ ਪਹੁੰਚ ਸਕੇ, ਫਿਰ ਦੂਸਰਾ ਮੇਲ ਅਸੀਂ ਰੈਡੀ ਰੱਖਣੇ ਆ ਤਾਂ ਕਿ ਉਹਦੇ ਵਿੱਚ ਕ੍ਰਾਸਿੰਗ ਦਾ ਪ੍ਰੋਸੈਸ ਮੁਕੰਮਲ ਹੋ ਜਾਏ। ਇਹ ਹੋ ਗਿਆ ਨਰ ਤੇ ਮਾਦਾ। ਅੰਜਮ ਸਾਹਿਬ, ਆ ਜਿਹੜੀ ਵੈਰਾਈਟੀਆਂ ਨੇ, ਇਹ ਜਿਹੜਾ ਬਾਹਰੋਂ ਆਪਾਂ ਬੀਜ ਚਾਈਨਾ ਚੋਂ ਮੰਗਾਉਂਦੇ ਆ ਜਿਹੜਾ ਖਰਚਾ ਕਰਕੇ, ਉਹ ਯਾਨੀ ਆਪਣੀ ਪਾਕਿਸਤਾਨ ਦੇ ਵਿੱਚ ਹੀ ਇੱਥੇ ਹਾਈਬ੍ਰਿਡ ਜ਼ਿੰਦਾਬਾਦ ਜ਼ਿੰਦਾਬਾਦ। ਲਓ ਜੀ, ਤਿਆਰ ਹੋਣਾ ਨਾ ਜੀ, ਇਹ ਨਰ ਮਾਦੇ ਨਾਲ ਇਹ ਉਹ ਹੋਣਾ ਜੀ। ਲਓ ਜੀ, ਆ ਬੜੀ ਖੁਸ਼ੀ ਹੋਈ ਕਿ ਸਾਡੇ ਪਾਕਿਸਤਾਨ ਦੇ ਵਿੱਚ ਹੁਣ ਸਾਨੂੰ ਬਾਹਰੋਂ ਬੀਜ ਨਹੀਂ ਮੰਗਾਣੇ ਪੈਣੇ। ਇਦਾਂ ਦੇ ਮੁੰਡੇ ਸਾਡੇ ਜਿਹੜੇ ਪੜ੍ਹੇ ਲਿਖੇ ਮਿਹਨਤ ਕਰ ਰਹੇ ਆ, ਤੇ ਉਹ ਗੱਲ ਸਾਨੂੰ ਸਮਝਾ ਵੀ ਰਹੇ। ਤੁਸੀਂ ਕੋਈ ਪੁੱਛਣ ਲੱਗੇ? ਹਾਂ, ਮੈਂ ਕੁਝ ਪੁੱਛਣਾ ਇਹਨਾਂ ਨੇ, ਆਹੋ ਉਹਨਾਂ ਕੋਲੇ ਪੁੱਛਣੀ ਕਿ ਨਰ ਮਾਦੀ ਦਾ ਜ਼ਿਕਰ ਕੀਤਾ ਨਾ ਤੁਸੀਂ, ਜੀ ਜੀ, ਉਹ ਪੁੱਛਣਾ ਸਿਰਫ ਇੰਨਾ ਕਿ ਚਾਹ ਰਹੇ ਆ ਵੀ ਜਿਸ ਟਾਈਮ ਤੁਸੀਂ ਇਹਦੀ ਪੋਲੀਨੇਸ਼ਨ ਹੁੰਦੀ, ਜਦੋਂ ਕ੍ਰਾਸਿੰਗ ਕਰਾਉਂਦੇ ਆ, ਵੀ ਇਹ ਕ੍ਰਾਸਿੰਗ ਕਰਾਉਣ ਦਾ ਤਰੀਕਾ ਕਿ ਇਹ ਆਪੇ ਇਸ ਤਰ੍ਹਾਂ ਖਾਲੀ ਕ੍ਰਾਸਿੰਗ ਹੋ ਜਾਂਦੀ ਹੈ ਨਾ? ਉਹ ਇੱਕ ਰੱਸੇ ਹੁੰਦੇ ਨੇ। ਹਾਂ ਹਾਂ, ਇੱਕ ਤੇ ਕਿਉਂਕਿ ਕੁਦਰਤੀ ਪ੍ਰੋਸੈਸ ਹੈ ਕਿ ਹਵਾ ਦੇ ਨਾਲ ਪੋਲਨਸ ਨਰ ਮਾਦਾ ਕ੍ਰਾਸ ਕਰਦੇ ਨੇ, ਕਿਉਂਕਿ ਸਾਡੇ ਕੋਲ ਮੇਲ ਲਾਈਨਾਂ ਥੋੜੀਆਂ ਹੁੰਦੀਆਂ ਨੇ। ਅਸੀਂ 6-6 8-8 ਫੁੱਟ ਦੇ ਵਕਫੇ ਦੇ ਨਾਲ 10-10 ਫੁੱਟ ਦੇ ਵਿੱਚ ਮਾਦਾ ਦੇ ਬੈੱਡ ਬਣਾਉਂਦੇ ਆ, ਉਹਦੇ ਵਿੱਚ ਇੱਕ ਮੇਲ ਲਾਈਨ ਟੋਰਨੇ ਆ, ਫਿਰ 10 ਫੁੱਟ ਦੇ ਵਿੱਚ ਮਾਦਾ ਲੱਗਦੀ ਹੈ, ਫਿਰ 10 ਫੁੱਟ ਬਾਅਦ ਅਸੀਂ ਇੱਕ ਮੇਲ ਲਾਈਨ ਟੋਰਨੇ ਆ। ਇੱਕ R1 ਆਏਗੀ, ਇੱਕ R2 ਆਏਗੀ। ਉਹਦੇ ਆਸਾਨੀ ਵਾਸਤੇ ਫਿਰ ਇੱਕ ਰੱਸਾ ਲਿਆ ਜਾਂਦਾ, ਦੋਨੇ ਸਾਈਡਾਂ ਦੇ ਉੱਪਰ ਫਾਰਮਰ ਜਿਹੜਾ ਹੈ ਨਾ, ਉਹ ਲੇਬਰ ਦੇ ਨਾਲ ਰੱਸਾ ਕ੍ਰਾਸ ਕਰਵਾਉਂਦਾ ਤਾਂ ਕਿ ਇੱਕ ਮੈਨੂਅਲ ਪੋਲੀਨੇਸ਼ਨ ਵੀ ਹੋ ਜਾਏ, ਨੈਚੁਰਲ ਪੋਲੀਨੇਸ਼ਨ ਵੀ ਹੋ ਜਾਏ। ਇਹ ਗੱਲ ਦੋਨੇ ਇਹੀ ਮੈਂ ਪੁੱਛਣਾ ਚਾਹ ਰਿਹਾ ਇਹ ਸੀ। ਸਾਡੇ ਵਾਸਤੇ ਨਵੀਂ ਗੱਲ ਆ, ਬੜੀ ਨਵੀਂ ਗੱਲ, ਮੈਂ ਬੜੀ ਨਵੀਂ ਗੱਲ, ਸਵਾਦ ਹੀ ਬੜਾ ਹੈ। ਹਾਂ, ਬੜਾ ਸਵਾਦ ਆ ਗੱਲ। ਭਾਈ, ਆ ਜਿਹੜੇ ਤੁਹਾਡਾ ਦੂਸਰਾ ਪਲਾਟ ਨਜ਼ਰ ਆ ਰਿਹਾ, ਇਹ ਅਸੀਂ ਸਾਰੀ ਪਨੀਰੀ ਤਿਆਰ ਕੀਤੀ ਹੈ ਬੈਡਸ ਦੇ ਉੱਪਰ। ਅੱਛਾ, ਤਰੀਕਾ ਇਹਦਾ ਇਹ ਸੀ ਕਿ ਅਸੀਂ ਪਹਿਲੇ 12 ਤੋਂ 14 ਘੰਟਿਆਂ ਵਾਸਤੇ ਬੀਜ ਨੂੰ ਬੋਰੀਆਂ ਦੇ ਵਿੱਚ ਪਾ ਕੇ ਭਿਗੋ ਦਿੱਤਾ ਜਾਂਦਾ ਹੈ, ਅੱਛਾ, ਤੇ ਉਸ ਤੋਂ ਬਾਅਦ ਉਹਨੂੰ ਛਾਵੇਂ ਰੱਖ ਕੇ 2-2 3-3 ਘੰਟੇ ਦੇ ਬਾਅਦ ਸ਼ਾਵਰਿੰਗ ਕੀਤਾ ਜਾਂਦਾ ਤਾਂ ਕਿ ਬੀਜ ਗਰਮ ਨਾ ਹੋਏ, ਹੀਟ ਨਾ ਪਕੜ ਜਾਏ, ਉਹਦਾ ਜਿਹੜਾ ਐਮਬਰੀਓ ਹੈ ਉਹ ਸੜ ਨਾ ਜਾਏ, ਮਰ ਨਾ ਜਾਏ। ਉਹਨੂੰ ਜ਼ਿੰਦਾ ਰੱਖਣ ਵਾਸਤੇ ਉਹ ਹਲਕਾ ਹਲਕਾ ਸ਼ਾਵਰਿੰਗ ਕਰਦਾ। ਉਸ ਤੋਂ ਬਾਅਦ ਠੀਕ 2 ਦਿਨ ਬਾਅਦ ਅਸੀਂ ਇਹਨੂੰ ਇਹਦੇ ਤੇ ਛੱਟਾ ਦੇ ਕੇ, ਕਰੂਲਾ ਗਰਮਾਲਾ ਹੁੰਦੇ ਨੇ, ਉਹ ਲੇਬਰ ਦੇ ਉੱਪਰ ਸੀਡ ਛੱਟਾ ਦੇ ਕੇ, ਔਰ ਗਰਮਾਲੇ ਦੇ ਨਾਲ ਉਹਨੂੰ, ਕਿਉਂਕਿ ਮਿੱਟੀ ਤੋਂ ਤੁਰਪਾਈ ਨਹੀਂ ਜਾ ਸਕਦੀ, ਫਿਰ ਉਹ ਗਰਮਾਲੇ ਦੇ ਨਾਲ ਉਹਨੂੰ ਲੈਵਰ ਕਰਕੇ ਉਹਦੇ ਉੱਪਰ ਜਿਹੜਾ ਚਾਈਨਾ ਦੇ ਵਿੱਚ ਹੁੰਦਾ ਨਾ ਜੀ ਤਿਆਰ, ਚਾਈਨਾ ਦਾ ਤਰੀਕਾਕਾਰ ਹੈ, ਇਹ ਸਾਰਾ ਉਹਨਾਂ ਦਾ ਤਰੀਕਾਕਾਰ ਹੈ ਜੀ। ਬਹੁਤ ਆਲਾ ਜੀ, ਬਹੁਤ ਆਲਾ, ਜਿਹਨੂੰ ਕਹਿੰਦੇ ਐਡਵਾਂਸ ਫਾਰਮਿੰਗ ਟੈਕਨੀਕਸ ਨੂੰ ਇੱਥੇ ਅਪਲਾਈ ਕੀਤਾ। ਇਹ ਮਾਜਦ ਸਾਹਿਬ, ਇਹ ਕਦੋਂ ਕਦਾ ਆਪਣੇ ਪਾਕਿਸਤਾਨ ਚ ਰਿਵਾਜ ਆਇਆ? ਇਹ ਤਕਰੀਬਨ ਚੰਦ 1 ਦਿਹਾਈ ਤੋਂ ਕਮ ਅਰਸਾ ਹੀ ਹੋਇਆ, ਜ਼ਿਆਦਾ ਨਹੀਂ। ਹੁਣ ਤੁਸੀਂ ਇਹ ਇਦਾਂ ਨਵੀਆਂ ਵੈਰਾਈਟੀਆਂ ਬਣਾ ਰਹੇ ਆ? ਅਸੀਂ 2 ਤਰ੍ਹਾਂ ਦੇ ਟ੍ਰਾਇਲ ਕਰ ਰਹੇ ਹਾਂ ਇੱਥੇ। 6 ਐਂਟਰੀਆਂ ਸਾਡੀਆਂ ਉਹ ਨੇ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ, ਅੱਛਾ, ਔਰ ਬਾਕੀ 27 ਉਹ ਵੈਰਾਈਟੀਆਂ ਨੇ ਜਿਹੜੀਆਂ ਸਾਡੀਆਂ ਕਮਰਸ਼ੀਅਲ ਸੇਲ ਹੋ ਰਹੀਆਂ ਨੇ, ਰਿਫਾਈਨਡ ਸੈਗਮੈਂਟ ਦੇ ਹਾਈਬ੍ਰਿਡ ਨੇ ਜਿਹੜੇ, ਔਰ ਉਹਦੇ ਵਿੱਚੋਂ 3 ਹਾਈਬ੍ਰਿਡ ਉਹ ਨੇ ਸਾਡੇ ਜਿਹੜੇ ਲੌਂਗ ਗ੍ਰੇਨ ਹਾਈਬ੍ਰਿਡ ਨੇ। ਸਾਈਜ਼ ਹੁੰਦਾ ਹੋਏਗਾ ਜਿਵੇਂ ਆਪਣਾ 1509 ਸੁਪਰ ਬਾਸਪਤੀ, ਲੈਂਥ ਉਨੀ ਹੋਏਗੀ ਕਿਉਂਕਿ ਹਾਈਬ੍ਰਿਡ ਦਾ ਦਾਣਾ ਛੋਟਾ ਹੁੰਦਾ, ਕਦਰੇ ਛੋਟਾ ਹੁੰਦਾ, ਲੇਕਿਨ ਜਿਹੜੇ ਅਸੀਂ ਲੌਂਗ ਗ੍ਰੇਨ ਹਾਈਬ੍ਰਿਡ ਲੈ ਕੇ ਆ ਰਹੇ ਉਹਨਾਂ ਦੇ ਦਾਣੇ 1509 1847 ਜਾਂ ਜਿਹੜੀਆਂ ਵੈਰਾਈਟੀਆਂ ਬਾਸਪਤੀ ਚੱਲ ਰਹੀਆਂ ਨੇ ਉਹਦੇ ਸਾਈਜ਼ ਦੇ ਮੁਕਾਬਲੇ ਚ ਹੋਣਗੀਆਂ। 3 ਐਂਟਰੀਆਂ ਉਹ ਨੇ
ਬਾਕੀ 24 ਐਂਟਰੀ ਸਾਡੀਆਂ ਟ੍ਰੈਡੀਸ਼ਨਲ ਹਾਈਬ੍ਰਿਡ ਜਿਹੜੀਆਂ ਚੱਲ ਰਹੀਆਂ ਨੇ ਜਿਹੜੀਆਂ ਆਮ ਆਉਣ ਪਹਿਲੇ ਵਾਲੀਆਂ ਤੋਂ ਨੇ। ਬਾਕੀ ਤੁਹਾਨੂੰ ਫੀਲਡ 'ਚ ਵੀ ਲੈ ਕੇ ਜਾਂਦੇ ਆ ਜਿੱਥੇ ਜਿਹੜਾ ਅੱਛਾ ਫੀਲਡ 'ਚ ਵੀ ਇਹ ਸਾਨੂੰ ਲੈ ਕੇ ਜਾਣਗੇ, ਉੱਥੇ ਵੀ ਦਿਖਾਣਗੇ। ਇਹ ਆਏ ਆ ਇੱਥੇ ਜਿੱਥੇ ਇਹਨਾਂ ਨੇ ਬੀਜ ਲਾਇਆ, ਨਰਸਰੀ ਲਾਈ ਆ, ਇਹ ਉਸ ਥਾਂ ਦੇ ਉੱਤੇ ਆ। ਸਾਨੂੰ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ। ਸਾਨੂੰ ਉੱਥੇ ਵੀ ਲੈ ਕੇ ਜਾਣਗੇ ਜਿੱਥੇ ਇਹਨਾਂ ਨੇ ਆਪਣੇ ਲਾਇਆ ਫਲ ਪੌਦਾ। ਇਹ ਹੁਣ ਬਸ ਮੁੱਕ ਗਈ ਗੱਲ ਇੱਥੇ। ਮਾਜਦ ਸਾਹਿਬ ਜੀ ਸਾਨੂੰ ਲੈ ਕੇ ਆ ਗਏ ਆ ਇੱਥੇ ਫੀਲਡ ਦੇ ਵਿੱਚ, ਜਿੱਥੇ ਉਹ ਆਪਣਾ ਸਾਰਾ ਕਰ ਰਹੇ ਆ, ਉਹ ਤਜਰਬੇ ਕਰ ਰਹੇ ਆ ਨਾ, ਉੱਥੇ ਲੈ ਕੇ ਆ ਗਏ ਆ। ਪਰ ਮੈਂ ਇੱਥੇ ਆ ਕੇ ਹੈਰਾਨ ਬੜਾ ਹੋਇਆ ਵੀ ਐਂ ਨੂੰ ਦੇਖੀਏ ਤੇ ਤਾਂ ਵੀ ਲਾਈਨਾਂ ਦੇ ਵਿੱਚ ਆ, ਐਂ ਪੌਦੇ ਨੂੰ ਪੌਦਾ ਸਿੱਧਾ ਕੀਤਾ ਹੋਇਆ, ਐਂ ਨੂੰ ਦੇਖੀਏ ਤਾਂ ਇਹਨਾਂ ਨੂੰ ਪੁੱਛਦੇ ਆ ਵੀ ਇਹ ਕੀ ਕਾਰਾਗਰੀ ਆ ਤੇ ਕਿਹੜੀ ਮਸ਼ੀਨ ਦੇ ਨਾਲ ਇਹਨਾਂ ਨੇ ਕਿੱਦਾਂ ਇਹ ਲਾਇਆ ਵੀ ਇਦਾਂ ਤਾਂ ਪੌਦੇ ਨੂੰ ਪੌਦਾ ਸਿੱਧਾ ਨਹੀਂ ਹੋ ਸਕਦਾ। ਫਿਰ ਇਹ ਦੱਸਦੇ ਆ ਵੀ ਅਸੀਂ ਇੰਨੀਆਂ ਮਾਦੀਆਂ ਲਾ ਕੇ ਨਾ ਪੌਦੇ, ਫਿਰ ਅੱਗੇ ਕਿੰਨਵੇਂ ਪੌਦੇ ਤੇ ਨਾਰ ਲਾਇਆ, ਉਹ ਸਾਰੀ ਬਰੀਕੀ ਉਹਨਾਂ ਨੂੰ ਪੁੱਛਦੇ ਆ। ਮਾਜਦ ਸਾਹਿਬ ਸਮਝਾਇਓ ਚੰਗੀ ਤਰ੍ਹਾਂ। ਸਰ ਇਸ ਤਰ੍ਹਾਂ ਹੈ ਕਿ ਅਸੀਂ ਠੀਕ ਇਹਦੇ ਉੱਪਰ ਰੱਸੇ ਜਿਹੜੇ ਹਨ ਨਾ, ਉਹ ਰੱਸੀਆਂ ਬਣਵਾਉਂਦੇ ਆ। ਰੱਸੇ ਦੇ ਉੱਪਰ ਅਸੀਂ 2 ਰੱਸੇ ਅਸੀਂ ਛੱਡੇ ਹੋਏ ਨੇ 9-9 ਇੰਚ ਦੇ ਉੱਪਰ ਅਸੀਂ ਮਾਰਕਿੰਗ ਕੀਤੀ ਹੋਈ ਆ ਉਹਦੇ ਉੱਪਰ ਟੇਪ ਦੇ ਨਾਲ। ਅੱਛਾ ਔਰ 2 ਰੱਸੇ ਅਸੀਂ ਚਲਾ ਰਹੇ ਹਾਂ 6-6 ਇੰਚ ਦੇ ਉੱਪਰ। ਅੱਛਾ ਇਹਦਾ ਮਤਲਬ ਇਹ ਹੈ ਕਿ ਅਸੀਂ ਲਾਈਨ ਤੋਂ ਲਾਈਨ ਦਾ ਫਾਸਲਾ 9 ਇੰਚ ਕਰ ਰਹੇ ਹਾਂ ਔਰ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਕਰ ਰਹੇ ਇਹ ਹਾਂ। ਮਸ਼ੀਨ 'ਚ ਨਹੀਂ ਲੱਗਿਆ? ਨਹੀਂ ਮਸ਼ੀਨ 'ਚ ਨਹੀਂ, ਹੱਥ ਨਾਲ ਲੱਗਿਆ ਹੋਇਆ। ਹੱਥ ਨਾਲ ਕੀ ਬਾਤ। ਹੱਥ ਨਾਲ ਲੱਗਿਆ ਹੋਇਆ ਰੱਸੇ ਤੁਹਾਨੂੰ ਫੀਲਡ 'ਚ ਨਜ਼ਰ ਆ ਰਹੇ ਹੋਣਗੇ। ਉਹ ਰੱਸਾ ਦਿਖਾਇਓ ਜੀ। ਉਹ 2 ਲੇਬਰ ਜਿਹੜੀਆਂ ਹਨ, ਇਹਨੇ ਲਾਗੇ ਕਰ ਦੇਣਾ। 2 ਲੇਬਰ ਜਿਹੜੀਆਂ ਹਨ ਨਾ, ਉਹ ਇੱਕ ਅਸੀਂ 9 ਇੰਚ ਦਾ ਰੱਸਾ ਫਿਕਸ ਕਰ ਦਿੱਤਾ। 2 ਲੋਕ ਜਿਹੜੇ ਹਨ ਨਾ, ਉਹ 6 ਇੰਚ ਦੇ ਉੱਪਰ ਫਿਕਸ ਖਲੋਤੇ ਨੇ, ਪੱਕੇ ਮਤਲਬ ਖੜੇ ਨੇ, ਉਹ ਡਿਸਟਰਬ ਨਹੀਂ ਕਰ ਰਹੇ ਆਪਣੇ ਆਪ ਨੂੰ। ਅੱਛਾ ਔਰ ਉਹ ਰੱਸੇ ਦੇ ਉੱਪਰ ਵੀ 6 ਇੰਚ ਦਾ ਮਾਰਕ ਹੈ। ਉਹ 6 ਇੰਚ ਦੇ ਉੱਪਰ ਜਿਹੜਾ ਹੈ ਨਾ ਜੀ ਪੌਦੇ ਲਗਾ ਰਹੇ ਨੇ। ਤਜਰਬਾ ਅਸੀਂ ਹੁਣ ਅੰਜਮ ਸਾਹਿਬ ਇਹ ਦੱਸਣਾ ਚਾਹ ਰਹੇ ਹਾਂ, ਜਿਹੜਾ ਪਰਲਾ ਪਲਾਟ ਹੈ ਇਸੇ ਵੈਰਾਈਟੀ ਦਾ ਹੈ, ਉਹ ਸਿੰਗਲ ਪੌਦਾ ਲਗਾਇਆ ਹੈ। ਅੱਛਾ ਇਸ ਪਲਾਟ ਦੇ ਅੰਦਰ ਉਸੇ ਜਗ੍ਹਾ ਉਹਨਾਂ ਸਾਈਜ਼ ਉਹਨੇ ਹੀ ਹੈ, ਲੇਕਿਨ ਇਹਦੇ ਜੈਸੇ ਇੱਕ ਸੁਰਾਖ ਦੇ ਵਿੱਚ 2 ਪੌਦੇ ਲਗਾਏ। ਅੱਛਾ ਕੱਲ ਨੂੰ ਅਸੀਂ ਜਦੋਂ ਇਹ ਫਸਲ ਤਿਆਰ ਹੋਏਗੀ, ਅਸੀਂ ਤੁਹਾਨੂੰ ਸਕੁਅਰ ਮੀਟਰ ਦਾ ਡਾਟਾ ਲਾਂਗੇ। ਉਹਦੇ ਵਿੱਚ ਤਕਰੀਬਨ 25 ਤੋਂ 27 ਪੌਦੇ ਆਉਂਦੇ ਨੇ 1 ਸਕੁਅਰ ਮੀਟਰ ਦੇ ਵਿੱਚ। ਉਹਦੀ ਪੈਦਾਵਾਰ ਤੋਂ ਅਸੀਂ 1 ਏਕੜ ਦੀ ਪੈਦਾਵਾਰ ਕਰਾਂਗੇ। ਫਿਰ ਇਹ ਵੀ ਕੈਲਕੂਲੇਟ ਕਰ ਦਿਆਂਗੇ ਕਿ ਅਗਰ ਸਿੰਗਲ ਪੌਦਾ ਲਗਾਉਂਦੇ ਹੋ ਤੇ ਪੈਦਾਵਾਰ ਕਿੰਨੀ ਆਏਗੀ, ਅਗਰ ਤੁਸੀਂ 2 ਪੌਦੇ ਲਗਾਉਂਦੇ ਹੋ ਤੇ ਪੈਦਾਵਾਰ ਕਿੰਨੀ ਆਏਗੀ। ਸਿੰਗਲ ਆ ਜੀ, ਆ ਡਬਲ ਪੌਦੇ ਲੱਗੇ ਹੋਏ ਦੋਵੇਂ ਨੇ। ਵੱਖਰੇ ਵੱਖਰੇ। ਔਰ ਤਕਰੀਬਨ ਇਸ ਪੂਰੇ 2 ਏਕੜ ਦੀ ਲਾਈਨ 380 ਫੀਟ ਦੀ ਲੈਂਥ ਹੈ ਮੁਕੰਮਲ। 394 ਅਸੀਂ ਸਪੇਸ ਛੱਡੀ ਹੈ ਹਰ ਵੈਰਾਈਟੀ ਦੀ, ਦੂਸਰੀ ਵੈਰਾਈਟੀ ਦੇ ਨਾਲ ਅਸੀਂ 2 ਫੁੱਟ ਦਾ ਇਸ ਤਰ੍ਹਾਂ ਸਪੇਸ ਛੱਡੀ ਹੈ ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੀ ਹੈ। ਅੱਛਾ ਕੱਲ ਨੂੰ ਕੋਈ ਵੀ ਬੰਦਾ ਆਏਗਾ ਤਾਂ ਸਾਰੀਆਂ ਵੈਰਾਈਟੀਆਂ ਨੂੰ ਪਲਾਂਟ ਟੂ ਪਲਾਂਟ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਵਾਹ ਹੋ। ਵਾਹ ਵਾਹ 9 ਵੈਰਾਈਟੀਆਂ ਸਾਡੀ ਇਸ ਏਕੜ 'ਚ ਨੇ, 9 ਹੀ ਇਸ ਏਕੜ 'ਚ, 9 ਹੀ ਤੀਸਰੇ, ਮਤਲਬ 27 ਵੈਰਾਈਟੀਆਂ ਅਸੀਂ ਇਸ ਤਰ੍ਹਾਂ ਜ਼ਬਰਦਸਤ। ਮੈਨੇਜ ਕੀਤੀਆਂ ਨੇ। ਸਿੰਗਲ ਔਰ ਡਬਲ ਦੋਨੇ ਪੌਦੇ ਅਸੀਂ ਲਗਾਏ ਨੇ, ਦੋਨੇ ਤਜਰਬੇ ਕੀਤੇ ਨੇ ਤਾਂ ਕਿ ਜ਼ਿਮੀਂਦਾਰਾਂ ਨੂੰ ਦੱਸਿਆ ਜਾ ਸਕੇ ਕਿ 1 ਪੌਦਾ ਲਗਾਓਗੇ ਤੇ ਪੈਦਾਵਾਰ ਦਾ ਕਿੰਨਾ ਫਰਕ ਪਏਗਾ, 2 ਪੌਦਾ ਲਗਾਓਗੇ ਤੇ ਕਿੰਨਾ ਫਰਕ ਪਏਗਾ। ਤਫਸੀਲ ਦੱਸਣਗੇ। ਔਰ ਕੈਲਕੁਲੇਸ਼ਨ ਸਾਡੀ ਮੁਕੰਮਲ ਹੈ। 6x9 ਦੇ ਉੱਪਰ ਇੱਕ ਪੌਦਾ ਤੁਸੀਂ ਪੈਮਾਇਸ਼ ਕਰ ਸਕਦੇ ਹੋ। ਇਸ ਪਲਾਂਟੇਸ਼ਨ ਦੇ ਮੁਤਾਬਕ ਅਸੀਂ ਕੰਮ ਕੀਤਾ ਹੈ। ਬਹੁਤ ਆਲਾ ਜੀ। ਥੋੜੀ ਜੀ ਉਮਰ ਦੇ ਵਿੱਚ ਮਾਜਦ ਸਾਹਿਬ ਬੜੀ ਤਜਰਬੇ ਕਰ ਰਹੇ ਆ ਆਪਣੇ ਜ਼ਿਮੀਂਦਾਰਾਂ ਵਾਸਤੇ। ਬੜਾ ਦਿਲ ਨੂੰ ਹੌਸਲਾ, ਬੜੀ ਖੁਸ਼ੀ ਹੋਈ ਦੇਖ ਕੇ। ਇਹ ਸਾਡੇ ਇਲਾਕੇ ਦੀ ਇਹ ਫਸਲ ਨਹੀਂ ਸੀ ਤੇ ਸਾਡੇ ਵਾਸਤੇ ਨਵੀਂ ਗੱਲਾਂ। ਤਾਂ ਮੈਂ ਕਹਿੰਦਾ ਵੀ ਇਹ ਬੜਾ ਖੁਸ਼ੀ ਹੋਈ ਦੇਖ ਕੇ ਵੀ ਇਦਾਂ ਤਰਤੀਬ ਤੇ ਉਹ ਜ਼ਿਮੀਂਦਾਰਾਂ ਨੂੰ ਪੱਕੀ ਰਿਪੋਰਟ ਬਣਾ ਕੇ ਦੇਣਗੇ ਵੀ 2 ਪੌਦਿਆਂ ਦਾ ਕੀ ਹਿਸਾਬ ਹੈ, 1 ਦਾ ਕੀ ਆ, ਕਿਹੜੀ ਵੈਰਾਈਟੀ ਤੇ ਕਿਹੜੀ ਨਾਲ ਰਲਾ ਕੇ ਤੇ ਕੀ ਬਣਦਾ ਸਾਰਾ ਦੇਣਗੇ। ਪਰ ਮੈਂ ਇੱਕ ਗੱਲ ਪੁੱਛੀ ਜਾਵਾਂ ਮਾਜਦ ਸਾਹਿਬ ਨੂੰ ਵੀ ਮਾਜਦ ਸਾਹਿਬ ਤੁਸੀਂ ਉਸ ਫਰਾਡ ਦਾ ਹਿੱਸਾ ਤਾਂ ਨਹੀਂ ਹੈ ਜਿਹੜਾ ਕੰਪਨੀਆਂ 'ਚ ਮੈਂ ਲਾਇਆ ਨਾ ਕਿੱਲਾ, ਵੀ ਉਹ ਕਿੱਲੇ ਦਾ ਮੈਂ ਗਾਹ ਕੇ ਤੇ ਥੈਲੀਆਂ ਭਰ ਕੇ ਉੱਤੇ ਆਪਣੀ ਮੋਹਰ ਲਾ ਕੇ ਤੋੜ ਦੇਣਾ, ਤੁਸੀਂ ਉਸ ਦਾ ਹਿੱਸਾ ਤਾਂ ਨਹੀਂ? ਨਹੀਂ ਮੇਰੇ ਖਿਆਲ ਨਾਲ ਅੰਜਮ ਸਾਹਿਬ ਜਿਹੜਾ ਮੇਰਾ ਆਪਣਾ ਜ਼ਾਤੀ ਐਨਾਲਿਸਿਸ ਹੈ, ਕੋਈ ਬੰਦਾ ਇਖਤਲਾਫ ਕਰ ਸਕਦਾ ਉਹਦੇ ਤੋਂ। ਜਿਹੜੀਆਂ ਮੁੰਜੀਆਂ ਲੱਗੀਆਂ ਨੇ 10 ਮਈ ਤੋਂ 5 ਮਈ ਤੋਂ ਲੈ ਕੇ 25 ਮਈ ਦੇ ਦਰਮਿਆਨ ਦੇ ਵਿੱਚ ਸ਼ਿਫਟਿੰਗ ਹੋਈਆਂ ਨੇ। ਇਹ ਪ੍ਰੋਬਲਮ ਇੱਕ ਕੰਪਨੀ ਦਾ ਹੋਵੇ ਨਾ, ਕੰਪਨੀ ਇੱਕ ਫਰਾਡ ਕਰ ਸਕਦੀ ਹੈ। ਪੂਰੇ ਪਾਕਿਸਤਾਨ ਦੇ ਵਿੱਚ ਤਕਰੀਬਨ ਹਰ ਕੰਪਨੀ ਹਾਈਬ੍ਰਿਡ ਰਾਈਸ ਦੇ ਰਹੀ ਹੈ, ਚਾਹੇ ਉਹ ਵੈਜੀਟੇਬਲ ਸੀਡ ਹੈ, ਚਾਹੇ ਉਹ ਪੈਸਟੀਸਾਈਡ ਕੰਪਨੀਆਂ ਕੰਮ ਕਰ ਰਹੀਆਂ ਨੇ, ਚਾਹੇ ਉਹ ਸਿਰਫ ਸੀਡ ਵਾਲੀ ਕੰਪਨੀਆਂ ਨੇ। ਹਰ ਕੰਪਨੀ ਦਾ ਹਾਈਬ੍ਰਿਡ ਹਰ ਇਲਾਕੇ 'ਚ ਲੱਗਿਆ ਹੋਇਆ ਹੈ। ਪ੍ਰੋਬਲਮ ਆ ਰਿਹਾ ਸਭ ਨੂੰ। ਅੱਛਾ ਇਹ ਵੈਰਾਈਟੀਆਂ ਤੁਹਾਡੇ ਮਕਈ ਤੋਂ ਬਾਅਦ ਵੀ ਲੱਗੀਆਂ ਨੇ। ਇਹ ਜ਼ਿਆਦਾ ਪ੍ਰੋਬਲਮ ਆ ਰਿਹਾ ਗੰਦਮ, ਕਿਉਂਕਿ ਇਸ ਸਾਲ ਗੰਦਮ ਜ਼ਿਆਦਾ ਸੀ, ਲੋਕਾਂ ਨੇ ਗੰਦਮ ਤੋਂ ਬਾਅਦ ਤਰਜੀਹ ਦੇ ਦਿੱਤੀ ਹਾਈਬ੍ਰਿਡ ਰਾਈਸ ਨੂੰ। ਪਿਛਲੇ ਸਾਲ ਰੇਟ ਅੱਛੇ ਸੀ, ਉਹ ਹਾਈਬ੍ਰਿਡ ਵੱਲ ਮੂਵ ਕੀਤਾ। ਹੁਣ ਇਹ ਵੈਰਾਈਟੀਆਂ ਉਸੇ ਜ਼ਿਮੀਂਦਾਰਾਂ ਕੋਲ ਮਕਈ ਤੋਂ ਬਾਅਦ ਵੀ ਲੱਗੀਆਂ ਨੇ। ਜੇ ਤੇ ਉੱਥੇ ਵੀ ਇਹ ਪ੍ਰੋਬਲਮ ਆ ਰਿਹਾ ਫਿਰ ਤਾਂ ਤੁਸੀਂ ਬੀਜ ਦਾ ਕਲੇਮ ਚਾਂਸ ਹੈ ਕਿ ਤੁਸੀਂ ਬੀਜ ਦੇ ਉੱਪਰ ਕਰ ਸਕਦੇ ਹੋ। ਜੇ ਅਗਰ ਉੱਥੇ ਪੈਦਾਵਾਰ ਤੁਹਾਡੀ 90-100 ਪਲੱਸ ਜਾ ਰਹੀ ਹੈ, ਫਿਰ ਇਹਦਾ ਮਤਲਬ ਇਹ ਹੈ ਕਿ ਵੀ ਉਹ ਕਲਾਈਮੈਟਿਕ ਜਿਹੜੇ ਸਰਕਮਸਟੈਂਸਿਸ ਨੇ ਉਹਦੀ ਵਜ੍ਹਾ ਤੋਂ ਪੋਲਨਸ ਜਿਹੜੇ ਹਨ ਉਹ ਡਿਸਟਰਬ ਹੋਏ ਨੇ, ਜਿਹਦੀ ਵਜ੍ਹਾ ਤੋਂ ਕ੍ਰੋਸਿੰਗ ਨਹੀਂ ਹੋ ਸਕੀ ਤੇ ਦਾਣਾ ਖਾਲੀ ਰਹਿ ਗਿਆ। ਲਗਾਇਆ ਸੀ ਹਾਈਬ੍ਰਿਡ। ਅੱਛਾ ਵੈਰਾਈਟੀ ਹੈ 888। ਹਾਂਜੀ ਉਹ ਅਸੀਂ ਲਗਾਈ ਸੀ 15 ਅਪ੍ਰੈਲ ਨੂੰ। ਅੱਛਾ 15 ਅਪ੍ਰੈਲ। ਹਾਂਜੀ ਇਹ 15 ਅਪ੍ਰੈਲ ਨੂੰ, ਯਾਨੀ ਇਸ 15 ਦਿਨ ਪਹਿਲੇ ਮਈ ਤੋਂ ਲਗਾ ਦਿੱਤੀ। ਠੀਕ ਹੈ। ਉਹਦੀ ਸਾਡੀ 102 ਮਣ ਦੀ ਐਵਰੇਜ ਆਈ ਹੈ ਐਸੇ ਸਾਲ ਦੇ ਵਿੱਚ। ਯਾਨੀ ਉਹ ਇੰਨਾ ਕਿ ਕਹਿ ਰਹੇ ਨੇ ਕਿ ਨਾ ਜ਼ਿਮੀਂਦਾਰ ਬੀਜ ਦੇ ਵਿੱਚ ਬੀਜ ਦਾ ਮਸਲਾ ਨਹੀਂ ਹੈ, ਇਹ ਵੈਦਰ ਦਾ ਮਸਲਾ ਹੈ।
ਕੀ ਬਾਤ ਆ ਯਾਰ। ਮੈਨੂੰ ਨਾ ਇੱਕ ਗੱਲ ਤੇ ਬੜੀ ਮਾਜਦ ਸਾਹਿਬ ਖੁਸ਼ੀ ਹੋਈ ਆ। ਇਰਫਾਨ ਸਾਹਿਬ ਮਾਸ਼ਾਅੱਲਾ ਬਹੁਤ ਬੜੇ ਜ਼ਿਮੀਂਦਾਰ ਆ, ਬਹੁਤ ਰਕਬੇ ਨੂੰ ਇਹ ਦੇਖ ਰਹੇ ਆ ਝੋਨੇ ਦੇ ਨੂੰ। ਹਾਫਿਜ਼ ਸਾਹਿਬ ਬੜੀ ਖੁਸ਼ੀ ਹੋਈ ਦੇਖ ਕੇ ਕਿ ਅੱਗੇ ਯਾਸੀਨ ਸਾਹਿਬ ਨੂੰ ਮਿਲੇ ਆ, ਉਸ ਤੋਂ ਬਾਅਦ ਇਰਫਾਨ ਸਾਹਿਬ ਨੂੰ ਮਿਲੇ ਆ, ਮਾਜਦ ਸਾਹਿਬ ਨੂੰ। ਅਸੀਂ ਵੱਖਰੇ ਵੱਖਰੇ ਨਾ ਜ਼ਿਮੀਂਦਾਰਾਂ ਨੂੰ ਅਸੀਂ ਮਿਲ ਰਹੇ ਆ, ਪਰ ਇਸ ਗੱਲ ਦੇ ਨਾ ਬੜੀ ਖੁਸ਼ੀ ਹੋਈ ਵੀ ਗੱਲ ਸੱਚੀ ਕਰ ਰਹੇ ਆ। ਉਹ ਕਹਿੰਦੇ ਵੀ ਕੰਪਨੀਆਂ ਦਾ ਕਸੂਰ ਕੋਈ ਨਹੀਂ, ਬੀ ਦਾ ਕਸੂਰ ਕੋਈ ਨਹੀਂ। ਜਿਹੜਾ ਮੈਂ ਸਵਾਲ ਅੱਗੇ ਮਾਜਦ ਸਾਹਿਬ ਨੂੰ ਸਖਤ ਕੀਤਾ ਸੀ ਨਾ, ਇਹ ਮੈਂ ਇਹੀ ਜਵਾਬ ਲੈਣ ਵਾਸਤੇ ਕੀਤਾ ਸੀ ਭਲਾ ਇਹ ਕੀ ਕਹਿੰਦੇ ਆ ਅੱਗੋਂ। ਉਹਨਾਂ ਨੇ ਵੀ ਗੱਲ ਸੱਚੀ ਕੀਤੀ। ਉਹ ਕਹਿੰਦੇ ਆ ਭਾਈ ਇਹ ਮੌਸਮ ਦੀ ਵਾਧਾ ਘਾਟਾ ਹੋਇਆ ਤੇ ਜਿਹੜੀ ਬੀ ਅਸੀਂ ਤਿਆਰ ਕਰਦੇ ਆ ਉਹਦਾ ਦੱਸਦੇ ਆ ਵੀ ਇਹ 42 ਸੈਂਟੀਗ੍ਰੇਡ ਤੱਕ ਜਾਂ 45 ਤੱਕ ਵੀ ਕਿੱਥੇ ਨੇ ਕੀ ਕੰਮ ਕਰਨਾ, ਉਹ ਦੱਸਦੇ ਆ ਗੱਲਾਂ। ਹਾਂਜੀ ਨਹੀਂ ਇਹ ਪਹਿਲਾਂ ਵੀ ਅੰਜੁਮ ਸਾਹਿਬ ਜਿਹੜਾ ਵੀ ਕੋਈ ਵੀ ਸੀਡ ਆ ਨਾ ਉਹਦੇ ਵਾਸਤੇ ਜਿਹੜਾ ਬਿਹਤਰੀਨ ਜਿਹੜਾ ਦਰਜਾ ਹਰਾਰਤ ਆ ਨਾ ਉਹ ਹੈਗਾ 25 ਤੋਂ ਲੈ ਕੇ 35। ਅੱਗੇ ਆ ਜਾਂਦੀ ਹੈ ਕਿ ਉਹ ਬਰਦਾਸ਼ਤ ਕਿੰਨਾ ਕਰਦਾ, ਵੀ ਪੋਲੀਨੇਸ਼ਨ ਕਿਹੜੇ ਤੱਕ ਫੇਰ ਵੀ ਹੋ ਸਕਦੀ ਆ, ਉਹ ਹੈਗਾ ਆ 45 42। ਫਿਰ ਦਰਜਾ ਹਰਾਰਤ ਚ ਹੋਵੇ ਨਾ ਵੇਰੀਏਸ਼ਨ, ਚਲੋ ਇੱਕ ਦਿਨ ਵੱਧ ਵੀ ਗਿਆ ਕੋਈ ਗੱਲ ਨਹੀਂ, 2 ਦਿਨ ਜ਼ਿਆਦਾ ਹੋ ਗਿਆ, ਫਿਰ ਕੋਈ 2 ਦਿਨ ਨਾਰਮਲ ਹੋ ਗਿਆ, ਉਹਦੇ 'ਚ ਵੀ ਕ੍ਰਾਸਿੰਗ ਹੋ ਜਾਂਦੀ ਆ। ਲੇਕਿਨ ਅਗਰ ਇੱਕੋ ਜਗ੍ਹਾ ਹੀ ਟਿਕ ਜੇ, ਜਿਹੜੀ ਇਸ ਵਾਰੀ ਨਿਜ਼ਾਮ ਹੋਇਆ ਨਾ ਜੀ, ਇੱਕੋ ਦਫਾ ਇਹ 48 50 ਤੇ 40 ਦਿਨ ਥੱਲੇ ਹੀ ਨਹੀਂ ਆਇਆ। 40 ਦਿਨ ਲਗਾਤਾਰ। ਉਹ ਨਾਲੇ ਉਹ ਕੱਲਾ ਝੋਨੇ ਤੇ ਨਹੀਂ, ਇਹ ਹੁਣ ਅਸੀਂ ਹਰ ਜਗ੍ਹਾ ਦੇਖਿਆ। ਇਹ ਸਿਰਫ ਇਹ ਜਿਹੜੀ ਤੁਹਾਡੀ ਆਵਾਮ ਆ, ਜਿਹੜਾ ਤੁਹਾਡਾ ਕੁਨਬਾ, ਇਹ ਉਹਦੇ ਵਾਸਤੇ ਹੀ ਆਪਾਂ ਇਕੱਠੀ ਕਰ ਰਹੇ ਨਾ ਇਨਫੋਰਮੇਸ਼ਨ ਜਿਹੜੀ। ਇਹੀ ਦੇਖਿਆ ਕਿ ਤਿਲਾਂ 'ਚ ਵੀ ਇਹੀ ਹਾਲ ਆ। ਤਿਲਾਂ 'ਚ ਸਾਡੇ ਠੀਕ ਆ, ਜਿਹੜੇ ਥੋੜੇ ਜਿਹੇ ਪਛੇਤੇ ਆ ਉਹਨਾਂ ਦੀ ਕੋਈ ਐਵਰੇਜ ਠੀਕ ਆ ਝੋਨੇ ਤੇ ਰਹੀ। ਉਸ ਤੋਂ ਬਾਅਦ ਕੱਦੂ ਆ, ਬੈਂਗਣ ਆ, ਤੁਸੀਂ ਰੇਟ ਦੇਖ ਲਓ, ਕੱਦੂ ਬੈਂਗਣ ਹੱਥ ਨਹੀਂ ਲੱਗਦਾ। ਉਹ ਬੂਟੇ ਏਡੇ ਏਡੇ ਖੜੇ ਆ ਕੱਦੂ ਦੇ ਬੈਂਗਣ ਫੁੱਲ ਦੇ। ਲੱਗੇ ਹੋਏ ਆ ਤੇ ਤੇ ਉਹ ਬਤਾਉਂ ਲੱਗੇ ਫਿਰ ਇਹਦਾ ਮਤਲਬ ਆ ਵੀ ਹਾਈਬ੍ਰਿਡ ਕੰਪਨੀਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਚੰਦ ਵਿਊਜ਼ ਦੀ ਖਾਤਰ ਲੋਕ ਲੱਗੇ ਹੋਏ ਆ, ਲੇਕਿਨ ਐਸਾ ਕਰਨਾ ਨਹੀਂ, ਇਹ ਨਹੀਂ ਕਰਨਾ। ਗੱਲ ਸੱਚੀ ਪਹੁੰਚਾਓ। ਗੱਲ ਸੱਚੀ ਪਛਾਣ। ਹਾਂਜੀ। ਤੇ ਬਾਕੀ ਜਦੋਂ ਹਾੜੂ ਮੱਕੀ ਸੀ, ਉਹ ਹਾੜੂ ਮੱਕੀ ਦੇ ਵਿੱਚ ਕਈ ਗੁੱਲੇ ਖਾਲੀ ਰਹੇ ਦੇਖਿਆ ਸੀ। ਉਦੋਂ ਵੀ ਅਸੀਂ ਇਹ ਨਹੀਂ ਕਿਹਾ ਵੀ ਬੀਜ ਦਾ ਕਸੂਰ ਆ, ਦੱਸਿਆ ਵੀ ਭਾਈ ਇਹ ਮੌਸਮ ਦੀ ਸਖਤੀ ਆ, ਸਾਡੀਆਂ ਕੀਤੀਆਂ ਸਾਡੇ ਅੱਗੇ ਆ ਰਹੀਆਂ। ਪੰਜਾਬ ਸਾਹਿਬ ਇਹਦੇ ਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਤੁਸੀਂ ਮਕਈ ਦਾ ਜ਼ਿਕਰ ਕੀਤਾ, ਇਹ ਵੈਰਾਈਟੀਆਂ ਨੇ ਔਰ ਇਹ ਕੰਪਨੀਆਂ ਨੇ ਮੌਨਸੈਂਟੋ, ਪੈਨੀਅਰ ਜਾਂ ਸੋਨੀ ਦਰਤੀ ਜਾਂ ਦੂਸਰੀਆਂ ਜਿਹੜੀਆਂ ਵੀ ਕੰਪਨੀਆਂ ਪਾਕਿਸਤਾਨ 'ਚ ਬਿਜ਼ਨਸ ਕਰ ਰਹੀਆਂ ਨੇ, ਪਿਛਲੇ ਸਾਲ ਇਹ ਜ਼ਿਮੀਂਦਾਰਾਂ ਨੇ 160 165 ਮਨ ਮਕਈ ਦੀ ਪੈਦਾਵਾਰ ਲਈ ਹੈ ਜੀ। ਇਹ ਵੈਰਾਈਟੀਆਂ ਇਸ ਸਾਲ 90 ਕ੍ਰਾਸ ਨਹੀਂ ਕਰ ਪਾ ਰਹੀਆਂ, 70 ਕ੍ਰਾਸ, 60 70 ਸਾਡੇ ਵਾਲ 60 70। ਵਜ੍ਹਾ ਕੀ ਹੈ? ਬੀਜ ਤੇ ਹੋਈ ਨੇ, ਜੈਨੇਟਿਕਸ ਤੇ ਹੋਈ ਨੇ, ਲੇਕਿਨ ਮੌਸਮ ਦੀ ਅੱਛਾ ਇਸ ਦਫਾ ਜਦੋਂ 2023 ਖਤਮ ਹੋਇਆ, 24 ਜਦੋਂ ਸ਼ੁਰੂ ਹੋਇਆ, 40 ਦਿਨ ਸੂਰਜ ਨਹੀਂ ਨਿਕਲਿਆ। ਠੀਕ ਹੈ, ਹੁਣ ਉਹਦਾ ਅਸਰ ਵੀ ਸਾਡੀ ਕ੍ਰੌਪ ਦੇ ਉੱਪਰ ਆਣਾ ਹੈ। ਵੈਜੀਟੇਬਲਸ ਜਾਂ ਸੀਡ ਜਿੰਨੇ ਵੀ ਨੇ ਇੱਕ ਲਿਮਟ ਤੱਕ ਬਰਦਾਸ਼ਤ ਹੈ, ਉਸ ਤੋਂ ਉੱਪਰ ਕਿੰਨੀ ਹੈ? ਉਹ ਕੰਟੀਨਿਊਸਲੀ ਅਗਰ ਸਰਦੀ ਪੈ ਜਾਏ ਜਾਂ ਕੰਟੀਨਿਊਸਲੀ ਗਰਮੀ ਪੈ ਜਾਏ, ਆ ਗੱਲ ਇੱਥੇ ਆ ਕੇ ਫਰਕ ਪੈਂਦਾ। 2-3 ਦਿਨ ਬਾਅਦ ਝਾੜ ਆ ਜਾਏ, ਬਾਰਿਸ਼ ਆ ਜਾਏ, ਜਿਸ ਤਰ੍ਹਾਂ ਮੌਸਮ ਥੋੜਾ ਜਿਹਾ ਖੁਸ਼ਗਵਾਰ ਹੋ ਗਿਆ, ਫਿਰ ਗਰਮੀ ਆ ਜਾਏ, ਫਿਰ ਕਵਰ ਹੋ ਜਾਂਦੀ ਹੈ ਚੀਜ਼। ਕੰਟੀਨਿਊਸਲੀ ਗਰਮੀ ਦੇ ਵਿੱਚ ਆ ਕੇ ਪਰੇਸ਼ਾਨੀ ਕ੍ਰੌਪ ਵਾਸਤੇ ਆਉਂਦੀ ਹੈ। ਬਹੁਤ ਬੜੀ ਮਿਹਰਬਾਨੀ ਤੁਹਾਡੀ ਜੀ। ਆਪਣਾ ਮਾਜਦ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣੀ ਮਸਰੂਫੀਅਤ ਚੋਂ। ਹਾਫਿਜ਼ ਇਰਫਾਨ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੈ। ਕੀ ਹੋਇਆ ਰਸੇ ਨੂੰ? ਉੱਥੇ ਲੱਗਦਾ ਵੀਡੀਓ ਬਣਾ ਲੈਣਾ ਛੋਟੀ ਜਿਹੀ, ਅੱਗੇ ਦਿਖਾ ਦਿੱਤਾ ਤੂੰ। ਚਲੋ ਜਾਂਦਾ ਜਾਂਦਾ ਦਿਖਾਦਾ ਰਸਾ ਤੇ ਉਧਰ ਮੂੰਹ ਕਰ ਲਾ, ਉਧਰ ਨੂੰ ਕੈਮਰੇ ਦਾ ਵੀ ਉਧਰ ਨੂੰ ਕਰ ਲਾ। ਅੱਛਾ ਜੀ, ਅਸੀਂ ਇਰਫਾਨ ਸਾਹਿਬ ਦੇ ਜੀ ਬੜੇ ਸ਼ੁਕਰਗੁਜ਼ਾਰ ਆ। ਹਾਫਿਜ਼ ਇਰਫਾਨ ਸਾਹਿਬ ਦੇ ਵੀ ਸਾਨੂੰ ਬੜਾ ਖਸੂਸੀ ਟਾਈਮ ਦਿੱਤਾ ਜੀ, ਤੇ ਆ ਰਸਾ ਦਿਖਾ ਕੇ ਤੇ ਹੁਣ ਅਸੀਂ ਤੁਹਾਡੇ ਤੋਂ ਛੁੱਟੀ ਲੈਣੇ ਆ। ਤੇ ਅਸੀਂ ਬੜਾ ਸਫ਼ਰ ਕਰਕੇ ਇੱਥੇ ਤੱਕ ਪਹੁੰਚੇ ਆ, ਗੱਲ ਪੱਕੀ ਤੇ ਸੱਚੀ ਲੱਭਣ ਵਾਸਤੇ। ਤੇ ਜੋ ਸਾਨੂੰ ਲੱਭਿਆ ਅਸੀਂ ਤੁਹਾਡੇ ਤੱਕ ਪਹੁੰਚਾਤਾ। ਸੱਚ ਦੀ ਤਲਾਸ਼। ਹਾਂਜੀ, ਤੇ ਹੱਕ ਸੱਚ ਦੀ ਤਲਾਸ਼ ਕਰਕੇ ਤੇ ਹਾਂਜੀ ਆਹ ਰੱਸਾ ਜੀ, ਤੇ ਆਹ ਰੱਸਾ ਇੰਜ ਕਰਕੇ ਟੋਰਦੇ ਫਿਰਦੇ ਕੀ ਕਰਦੇ? ਇਹ ਹੈ 9 ਇੰਚ ਦੇ ਉੱਪਰ ਹੈ, 9 ਇੰਚ ਦੇ ਉੱਪਰ ਇਹਦਾ ਅਸੀਂ ਲਾਈਨ ਤੋਂ ਲਾਈਨ ਦਾ ਫਾਸਲਾ ਰੱਖਿਆ, ਨਿਸ਼ਾਨੀ ਲਗਾਈ ਹੈ। ਔਰ ਇਹਦੇ ਅੰਦਰ 2 ਲੋਕ ਜਿਹੜੇ ਹਨ ਨਾ, ਉਹ ਆਪਣੇ ਸਰੀਏ ਦੇ ਨਾਲ 6-6 ਇੰਚ ਦੇ ਉੱਪਰ ਇਸ ਤਰ੍ਹਾਂ ਰੱਖ ਦੇਣਗੇ ਨਾ ਜੀ, ਇਸ 9 ਇੰਚ ਦੇ ਉੱਪਰ, ਉਧਰ 9 ਇੰਚ ਦੇ ਬਰਾਬਰ। ਇਹਦੇ ਦਰਮਿਆਨ ਜਿਹੜਾ ਰੱਸਾ ਜਾ ਰਿਹਾ ਉਹ ਹੈ 6 ਇੰਚ ਦੇ ਫਾਸਲੇ। ਲੇਬਰ ਜਿਹੜੀ ਹੈ ਉਹ 6-6 ਇੰਚ ਦੇ ਫਾਸਲੇ ਦੇ ਉੱਪਰ ਇੱਕ ਲਾਈਨ ਦੇ ਵਿੱਚ ਅਸੀਂ ਸਿੰਗਲ ਪੌਦਾ ਲਗਵਾ ਰਹੇ ਹਾਂ, ਦੂਸਰੀ ਪਲਾਟ ਦੇ ਵਿੱਚ ਅਸੀਂ ਉਸ ਦਾ 2-2 ਪੌਦੇ ਲਗਵਾ ਰਹੇ ਹਾਂ। ਮਾਜਦ ਸਾਹਿਬ ਇਹ ਤਾਂ ਬੜੀ ਮਿਹਨਤ ਬਣਦੀ ਆ, ਇਹ ਜਿਹੜੀ ਲਾਣ ਵਾਲੇ ਆ ਜੀ ਮਜ਼ਦੂਰ ਆ, ਉਹਨਾਂ ਦੀ ਬੜੀ ਮਿਹਨਤ ਹੈ ਸਰ, ਬੜੀ ਮਿਹਨਤ ਹੈ, ਸਟਰਗਲ ਹੈ। ਮਕਸਦ ਸਿਰਫ ਪਾਕਿਸਤਾਨ ਦੀ ਖੁਸ਼ਹਾਲੀ ਹੈ। ਹਾਂ, ਕੀ ਬਾਤ ਹੈ। ਮਕਸਦ ਇਹ ਹੈ ਕਿ ਸਾਡਾ ਜ਼ਿਮੀਂਦਾਰ ਬੈਨੀਫਿਟ ਲੈ ਜਾਏ, ਸਾਡੇ ਬੈਨੀਫਿਟ ਜਿਹੜੇ ਹਨ ਨਾ ਅਸੀਂ ਬਿਲਕੁਲ ਅੱਛਾ ਲੈ ਜੀ। ਸਕੀਏ। ਇਹ ਵੀ ਹੈ ਮਕਸਦ, ਨਾਲ ਇਹ ਵਿਕਣੀ ਵੀ ਤਾਂ ਕਿਲੋਆਂ ਦੇ ਹਿਸਾਬ ਨਾਲ, ਨਹੀਂ ਸਾਰੇ ਬਸ ਇਹ ਆਪਣੇ ਵਾਸਤੇ ਗ੍ਰਾਮਾਂ ਦੇ ਹਿਸਾਬ ਨਾਲ ਵਿਕਣੀ ਹੈ ਬਾਬੇ ਜੀ। ਆਓ ਇਹ ਵੀ ਨਾ ਮੇਰੀ ਮਿਹਨਤ ਵੀ ਨਾ ਦੇਖ, ਗ੍ਰਾਮਾਂ ਦੇ ਹਿਸਾਬ ਨਾਲ ਵਿਕਣੀ, ਬੀਜ ਦੇ ਤੌਰ ਤੇ। ਲੇਕਿਨ ਇਹ ਅੱਲਾਹ ਤਾਲਾ ਕਾਮਯਾਬ ਕਰੇ। ਇਹ ਟੈਕਨੀਕਲ ਕੰਮ ਹੈ, ਹਰ ਬੰਦਾ ਕਰਨ ਲੱਗ ਜਾਏ ਤੇ ਨਹੀਂ ਜੀ ਨਹੀਂ, ਹਰ ਬੰਦਾ ਕਰ ਨਹੀਂ ਸਕਦਾ, ਇਹ ਅੱਲਾਹ ਤਾਲਾ ਨੇ ਜਿਹਦੀ ਡਿਊਟੀ ਲਾਈ ਹੈ, ਲੇਕਿਨ ਤੁਹਾਨੂੰ ਅੱਲਾਹ ਅਜਰ ਦੇਵੇ। ਕੱਟ ਕੇ ਲੈ ਕੇ ਆ ਰਹੇ ਹਾਂ। ਇੱਧਰ ਦਿਖਾਈ।
ਆ ਪਨੀਰੀ ਹੈ ਜੀ, ਅਸੀਂ ਉਹ ਫੀਲਡ 'ਚ ਲੈ ਕੇ ਆ ਰਹੇ ਹਾਂ, ਟੈਗਿੰਗ ਅਸੀਂ ਇਹਦੀ ਕਰਵਾ ਰਹੇ ਹਾਂ, ਤੁਹਾਨੂੰ ਟੈਗ ਲੱਗੇ ਨਜ਼ਰ ਆ ਰਹੇ ਹੋ। ਹਾਂਜੀ ਉਹ ਦਿਖ ਰਿਹਾ ਜੀ। ਟੈਗ ਵਾਈਜ਼ ਅਸੀਂ ਜਿਹੜਾ ਹੈ ਨਾ ਜੀ ਆਪਣੀ ਵੈਰਾਈਟੀਜ਼ ਨੂੰ ਉੱਥੇ ਐਂਟਰੀਆਂ ਦੇ ਬਹੁਤ ਚੰਗਾ, ਬਹੁਤ ਸੋਹਣਾ। ਮਾਜਦ ਸਾਹਿਬ ਬੜੀ ਮਿਹਰਬਾਨੀ ਤੁਹਾਡੀ, ਆਪਣਾ ਹਾਫਿਜ਼ ਇਰਫਾਨ ਸਾਹਿਬ ਬਹੁਤ ਮਿਹਰਬਾਨੀ, ਅਸੀਂ ਤੁਹਾਡਾ ਕੀਮਤੀ ਟਾਈਮ ਚੋਂ ਟਾਈਮ ਲਿਆ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ।